ਬਾਵਾ ਚੱਕ ਬਾਵਾ ਚੱਕ ਇਹ ਬੰਦਾ ਸੀ ਇੱਕ ਪਹਿਲਵਾਨ, ਉਹਦਾ ਨਾਂ ਸੀ ਬਾਵਾ। ਹਾਂ, ਉਹਨੂੰ ਨਾ ਭਾਈ ਕੁੱਤੇ ਨੇ ਚੱਕ ਭਰ ਲਿਆ। ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੈਨੂੰ, ਕੀ ਹੋਇਆ? ਉਹਨੇ ਕਿਹਾ ਨਲਕਾ ਕੁਆੜਾ। ਚਲੰਤਰਾਬਾਦ ਮੌਜੋ ਦੜੋ ਦੀ ਝੁੱਗੀ। ਮੌਜੋ ਦੀ ਝੁੱਗੀ। ਵਾਪਸ ਆਇਆ, ਉਹਨੇ ਕਿਹਾ ਕਿੱਦਾਂ ਦਾ ਇੱਥੇ? ਉਹਨੂੰ ਕਿਹਾ ਅੰਮੀ ਉੱਥੇ ਪੁਰ। ਉਹਨੇ ਕਿਹਾ ਕਿੱਥੇ? ਕਹਿੰਦਾ ਬੰਗਲਾ। ये सिलसिला टूटा नहीं है ਯਾਰ ਉਹਨਾਂ ਦਲੀਲ ਕੱਢੀ ਐ, ਵੈਲਕਮ ਬੈਕ ਇੱਥੇ ਬਣਦਾ ਹੀ ਨਹੀਂ ਹੈਗਾ। ਅਸਲਾਮ ਵਾਲੇਕਮ, ਕੱਲ ਦਾ ਅਸਲਾਮ ਵਾਲੇਕਮ ਕਹਿਤਾ, ਕੱਲ ਦਾ ਹੋ ਗਿਆ, ਅੱਜ ਦਾ ਅਸਲਾਮ ਵਾਲੇਕਮ ਨਵਾਂ ਹੋਣਾ ਚਾਹੀਦਾ। ਤੇ ਕਿਹਾ ਵਾ, ਮੈਂ ਕਿਹਾ ਅਸਲਾਮ ਵਾਲੇਕੁਮ ਨਾਜ਼ਰੀਨ, ਟੀਟਾ ਮੈਂ ਖੁਸ਼ ਆਮਦੀਦ ਤੇ ਵੈਲਕਮ ਬੈਕ। ਵੈਲਕਮ ਬੈਕ ਦਾ ਮਤਲਬ ਅਸੀਂ ਫੇਰ ਆ ਗਏ। ਉਸਤਾਦ ਜੀ ਹੁਣ ਜਿੰਨੀ ਦੁਨੀਆ ਤੇ ਸ਼ੋਅ ਚੱਲਦੇ ਉਹ ਸਾਰੇ ਹਫ਼ਤੇ ਬਾਅਦ ਕਹਿਣ ਵੈਲਕਮ ਬੈਕ। ਇਦਾਂ ਕਹਿ ਲੈਣ ਯਾਰ, ਸੈਂਸ ਚੈੱਕ ਕਰਨਾ ਤੂੰ, ਲੌਜੀਕਲੀ ਚੈੱਕ ਕਰ। ਹਾਂ, ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਐਵੇਂ ਨਜਾਇਜ਼ ਜਿਹੜੀਆਂ ਚੱਲੀਆਂ ਆ ਰਹੀਆਂ ਉਹੀ ਚੱਲੀਆਂ। ਵੈਲਕਮ ਬੈਕ ਦਾ ਸਰ ਕੀ ਮਤਲਬ ਹੈ? ਵੈਲਕਮ ਬੈਕ ਦਾ ਕਿ ਦੁਬਾਰਾ ਆਉਣ ਲਈ आपको खुशामदीद। ਤੇ ਦੁਬਾਰਾ ਆਏ ਨਹੀਂ। ਜੀ ਜੀ ਬਿਲਕੁਲ ਸਹੀ ਮੈਨੂੰ ਹੈ, ਪੁੱਛੋ ਸਹੀ ਵੈਲਕਮ ਬੈਕ ਦਾ ਕੀ ਹੈ ਕੀ ਮਤਲਬ? ਯਾਰ ਇਹਦਾ ਮਤਲਬ ਆ ਵੀ ਐ ਨੂੰ ਮੂੰਹ ਕਰ। ਹਾਂ, ਵੈਲਕਮ ਬੈਕ। ਉਹ ਕਹਿੰਦੇ ਨਹੀਂ ਵੈਲਕਮ ਬੈਕ। ਹਾਂ, ਉਹ ਫਿਰ ਪਿੱਛੇ ਨੂੰ। ਹਾਂਜੀ हम यदि- वापस आने पे खुशामदीद कहते हैं। ਹਾਂ ਹਾਂਜੀ। ਤੇ ਕੱਲ ਅਸੀਂ ਗਏ ਆ, ਅੱਜ ਅਸੀਂ ਵਾਪਸ ਆ ਗਏ। ਚਲੋ ਜੀ। ਅੱਜ ਅਸੀਂ ਜਾਣਾ ਵਾ, ਕੱਲ ਅਸੀਂ ਫਿਰ ਵਾਪਸ ਆ ਜਾਣਾ। ਕੱਲ ਨੂੰ ਫਿਰ ਕੀ ਕਹਿਣਾ ਆਪਾਂ? हमारा हर दिन वेलकम बैक है, हमारी हर घड़ी वेलकम बैक है। मान लो यार अगे तुरंत ना बरो। ਲਓ ਜੀ ਨਾਜ਼ਰੀਨ, ਫੈਸਲ ਸਾਹਿਬ ਵਿਆਹ ਤੇ ਗਏ ਨੇ ਮਾਸ਼ਾਅੱਲਾ। ਹਾਂ, ਮਿੱਠਾ ਸਾਹਿਬ ਆਏ ਨਹੀਂ, ਠੀਕ ਹੈ ਨਾ, ਕਿਉਂਕਿ ਅੱਜ ਜੁਮਾ ਵਾ ਤੇ ਜ਼ਰਾ ਛੁੱਟੀਆਂ ਨੇ ਕਰ ਰਹੇ। ਫਿਰ ਅਸੀਂ ਉਹਦੀ ਜਗ੍ਹਾ ਤੇ ਸਲਮਾਨ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਯਾਰ ਤੁਸੀਂ ਆ ਜਾਓ। ਬੜੀ ਮਿਹਰਬਾਨੀ। सर मैं भी ब्याह ते जाना वा। ਚਲੋ ਉੱਠ ਕੇ ਹੋ ਗਿਆ। ਸਾਰਿਆਂ ਨੇ ਵਿਆਹ ਤੇ ਜਾਣਾ, ਠੀਕ ਹੈ ਨਾ? एक ना एक दिन ते जाना ही है। ਹਾਂ ਸਹੀ ਗੱਲ ਆ। ਸਹੀ ਗੱਲ। ਤੇ ਸਲਮਾਨ ਨੇ ਉਸਤਾਦ ਜੀ ਨਵਾਂ ਸੂਟ 10 ਸਾਲ ਬਾਅਦ ਲਿਆ ਤੇ ਸ਼ਾਪਰ ਹੀ ਨਹੀਂ ਲਾਉਣ ਡਿਆ, ਸ਼ਾਪਰ ਸਮੇਤ ਭਾਈ ਫਿਰ ਉਹ ਕਈ ਬੰਦੇ ਹੁੰਦੇ ਆ, ਕਈ ਬੰਦੇ ਨੇ ਮਹਿਰਾਨ ਗੱਡੀ ਲਈ ਹੈ 2017 ਚ, ਠੀਕ ਹੈ ਜੀ। 2024 ਚ ਵੀ ਵੇਖ ਲਾ ਉਹਦੇ ਲਿਫਾਫੇ ਨਹੀਂ ਲਾਏ ਸੀਟਾਂ। ਸੈਟ ਨਵੀਂ ਪਾ ਕੇ ਵਿਆਹ ਤੇ ਗਏ ਤੇ ਇੱਥੇ ਟੈਗ ਲਮਕੰਦੇ ਆ ਤੇ ਕੀਮਤ ਵਾਲੀ ਸਾਈਡ ਬਾਹਰ ਨੂੰ ਕੀਤੀ। ਉਹ ਸਪੀਕਰ ਨੂੰ ਛੋਟਾ ਲੱਗਾ। ਚਿੱਟਾ ਸੂਟ ਭਾਈ ਨਵਾਂ ਪਾਇਆ ਤੇ ਇੱਥੋਂ ਆ ਮੋਟਾ ਸਾਰਾ ਦੇ ਰਿਹਾ। ਮੈਂ ਕਿਹਾ ਇਹ ਕੀ ਹੋਇਆ? ਉਹ ਕਹਿੰਦਾ ਯਾਰ ਇਦਾਂ ਕਰਨੇ ਆ, ਤੂੰ ਬਾਹਰ ਆ। ਡਿੰਕ ਚਿਕਾ ਕਰ ਰਿਹਾ ਉਸਤਾਦ ਜੀ ਯਾਰ ਏਸੀ ਚਲਾ ਥੋੜਾ ਯਾਰ। ਬਾਜੀ ਨਾ ਕਰੋ। ਤਰ ਕੋਟੀਆਂ ਪਾ ਕੇ ਬੈਠੇ ਸਟਾਰ। ਓ ਯਾਰ ਮੈਂ ਨਾ ਕੁਦਰਤੀ ਮੇਰੀ ਕਿਸਮਤ ਮਾੜੀ, ਮੈਂ ਕੋਈ ਪਤਾ ਨਹੀਂ ਕੀ ਕਰ ਲਿਆ, ਕੋਈ ਐਸਾ ਗੁਨਾਹ ਕਿ ਮੈਂ ਸ਼ੋਅ ਤੋਂ ਪਹਿਲੇ ਮੇਰੇ ਅੱਗੇ ਇੱਕ ਪ੍ਰੋਗਰਾਮ ਆ ਗਿਆ ਤੇ ਉਹਦੇ 'ਚ ਇੱਕ ਗੈਸਟ ਬੈਠਾ ਵੇਖ ਲਿਆ ਮੈਂ। ਉਸਤਾਦ ਜੀ ਉਹ ਕਿਹਦੀ ਗੱਲ? ਅੱਛਾ ਟੈਂਪ ਉਹ ਅੱਛਾ ਤੁਸੀਂ ਹਾਈਪਰ ਹੋ ਇਸ ਟਾਈਮ। ਹਾਂ, ਹਾਈਪਰ ਹੋ ਕੇ ਵੀ ਗਰਮੀ ਲੱਗਦੀ ਬੰਦੇ ਨੂੰ। ਮੈਂ ਉਹ ਬੰਦੇ ਤੱਕ ਪਹੁੰਚ ਗਿਆ ਤੇ ਉਹ ਬੰਦਾ ਵੇਖ ਤੂੰ ਉਹ ਕਿੱਥੇ ਯਾਰ ਇੱਕ ਮਜ਼ਾਕ ਇੱਕ ਹੱਦ ਤੱਕ ਹੁੰਦਾ ਯਾਰ। ਹੁਣ ਤੁਸੀਂ ਮਤਲਬ ਉਸਤਾਦ ਸਲਾਮਤ ਅਲੀ ਦੇ ਗਿਰਬਾਨ ਨੂੰ ਪੈ ਜਾਓ, ਖਾਨ ਸਾਹਿਬ ਨੁਸਰਤ ਦੇ ਗਿਰਬਾਨ ਨੂੰ ਫੜ ਲਓ ਤੁਸੀਂ ਤੇ ਅਸੀਂ ਵੇਖਦੇ ਰਹੀਏ। ਯਾਰ ਗਾਣਾ ਸੁਰ ਲੈ ਯਾਰ, ਇੱਕ ਕੰਮ ਆ ਯਾਰ। ਹਾਂਜੀ ਔਰ ਤੁਸੀਂ ਕੀ ਕਰਦੇ ਪਏ ਯਾਰ? ਤੁਸੀਂ ਮੈਨੂੰ ਤੇ ਉਹ ਸ਼ੋਅ ਵਾਲਿਆਂ ਤੇ ਹੈਰਾਨਗੀ। ਉਸਤਾਦ ਜੀ ਫਿਰ ਨੈਸ਼ਨਲ ਟੀਵੀ ਤੇ ਉਹ ਚੱਲਿਆ ਸ਼ੋਅ, ਔਰ ਕੈਸੀ ਗੱਲ ਹੈ, ਸੁਰ ਨੂੰ ਲੈ ਨੂੰ ਇਸ ਕੰਮ ਨੂੰ ਲੋਕ ਬੜੇ ਪਵਿੱਤਰ ਮੰਨਦੇ ਨੇ, ਪਾਕ ਵੀ ਲੋਕ ਮੰਨਦੇ ਨੇ। ਉਹ ਭਾਈਜਾਨ, ਅਗਰ ਤੁਹਾਡੇ ਘਰ ਦੇ ਵਿੱਚ ਇੱਕ ਬੱਚਾ ਨਾ, ਕੋਈ ਬੇਵਕੂਫ ਜਾਹਲ ਬੱਚਾ, ਜਿਹੜਾ ਬੱਚਾ ਹੀ ਹੁੰਦਾ, ਠੀਕ ਆ ਜੀ, ਇੱਕ ਬੱਚਾ ਵਾ, ਉਹ ਕੋਈ ਐਟਮ ਕਰ ਰਿਹਾ ਬਾਹਰ, ਬਹੁਤ ਬੁਰੀ ਜੀ, ਠੀਕ ਆ, ਉਹ ਦਿਲ ਕਰੇ ਤੁਹਾਡੇ ਫੁੱਟਬਾਲ ਮੂੰਹ ਤੇ ਮਾਰ ਰਿਹਾ, ਪਿਓ ਦੇ ਉੱਤੇ ਕੋਈ ਨਹੀਂਗਾ। ਹੁਣ ਬੈਠਕ ਦੇ ਵਿੱਚ ਪਿਓ ਦੇ 4 ਗੈਸਟ ਵੀ ਬੈਠੇ ਆ, ਉੱਥੇ ਬੱਚਾ ਆ ਕੇ ਕਰੇਗਾ ਤੇ ਉਹ ਕਹੇਗਾ ਓਏ ਬੇਟਾ ਬਾਹਰ ਜਾਓ। ਹਾਂਜੀ ਇਸ ਤਰ੍ਹਾਂ ਸਮਝ ਆ ਰਹੀ ਗੱਲ ਦੀ? ਕੀ ਕਹੇਗਾ ਉਹ ਕਿ ਬੇਟਾ ਬਾਹਰ ਜਾਓ, ਜਾਂ ਮਾਂ ਨੂੰ ਕਹੇਗਾ ਇਹਨੂੰ ਫੜ, ਇਹ ਇੱਥੇ ਐਟਮਾਂ ਨਹੀਂ ਚੱਲਣੀਆਂ। ਤੇ ਜੇ ਉੱਥੇ ਵੀ ਐਟਮਾਂ ਉਹ ਕਰਾਉਣ ਲੱਗ ਪਏ ਬੱਚੇ ਕੋ, ਇੱਧਰ ਵੀ ਮਾਰੋ ਅੰਕਲ ਦੇ ਮੂੰਹ ਤੇ। ਓਏ ਹੋਏ ਇੱਕ ਮਿਸਾਲ ਆ। ਬੜੀ ਖਤਰਨਾਕ। ਤੇ ਉਹ ਤੇ ਜਾਹਲ ਆ, ਬੱਚਾ ਵਾ, ਜਾਹਲ ਨਹੀਂ ਮਤਲਬ ਉਹ ਤੇ ਬੱਚਾ ਵਾ। ਸਮਝ ਆ ਰਹੀ ਗੱਲ ਦੀ? ਸਹੀ ਗੱਲ। ਤੇ ਇੱਕ ਆਦਮੀ ਮਤਲਬ ਇੱਕ ਆਦਮੀ ਨੂੰ ਆਪ ਪਤਾ ਹੀ ਨਹੀਂ, ਉਹਨੂੰ ਤੁਹਾਨੂੰ ਪਤਾ ਕਿ ਯਾਰ ਉਹ ਇੱਕ ਮਤਲਬ ਜਸਟ ਇੱਕ ਜੋ ਵੀ ਇੱਕ ਕਾਮੇਡੀ ਵੀ ਨਹੀਂ ਯਾਰ, ਉਹਨੂੰ ਪਤਾ ਹੀ ਨਹੀਂ। ਤੇ ਤੁਸੀਂ ਉਹਨੂੰ ਇੱਕ ਹੱਦ ਤੱਕ ਤੇ ਐਂਟਰਟੇਨ ਕਰ ਲਓ। ਤੁਸੀਂ ਉਹਨੂੰ ਆਪਣੇ ਘਰਾਂ 'ਚ ਸ਼ੋਆਂ 'ਚ ਵਾੜ ਕੇ ਤੁਸੀਂ ਬਰਬਾਦੀ ਫੇਰ ਦਿੱਤੀ ਸੁਰ ਲੈ ਦੀ ਮਿਊਜ਼ਿਕ ਦੀ ਯਾਰ। ਤੁਸੀਂ ਬਰਬਾਦ ਕਰ ਦਿੱਤਾ ਯਾਰ ਸਾਰਾ ਕੁਝ। ਮੈਂ ਤੇ ਹੈਰਾਨ ਆ ਯਾਰ। ਔਰ ਵੱਡੇ ਵੱਡੇ ਬੰਦੇ ਭਾਈਜਾਨ, ਇੱਕ ਹੱਦ ਹੁੰਦੀ ਹੈ ਯਾਰ ਕਿਸੇ ਚੀਜ਼ ਦੇ ਮਜ਼ਾਕ ਕਰਨ ਦੀ। ਮਤਲਬ ਮੌਸੀਕੀ ਆ, ਉਹਦੇ ਨਾਲ ਚੇਜ਼ਾ ਕਰਨਾ, ਉਹਦੇ ਨਾਲ ਮਜ਼ਾਕ ਕਰਨਾ ਇੱਕ ਲਿਮਟ ਹੋ ਸਕਦੀ। ਪੈਰੋਡੀ ਗਾਣੇ ਅਸੀਂ ਗਾ ਲੈਂਦੇ ਆ, ਅਸੀਂ ਇੱਥੇ ਬੈਠੇ ਜਾਣ ਕੇ ਉਹ 2-3 ਆਈਟਮਾਂ ਕਰਤੀਆਂ, ਲੇਕਿਨ ਉਹ ਇੱਕ ਇਹ ਨਹੀਂ ਕਿ ਹੁਣ ਵੀ ਮਤਲਬ ਕਿ ਤੁਸੀਂ ਉਹਦੀ ਤਜ਼ਲੀਲ ਸ਼ੁਰੂ ਕਰ ਦਿਓ।
ਨਾਮ ਤੇ ਵੇਖੋ ਕਿੰਨਾ 뮤직 ਦੇ ਨਾਲ ਨਾਮ ਕਿਹੜੇ ਕਿਹੜੇ ਜੁੜੇ ਨੇ। ਮਾਦਰਤ ਨਾਲ ਯਾਰ ਮੈਂ ਤੁਹਾਨੂੰ ਸਾਰਿਆਂ ਕੋਲ ਮਾਫੀ ਮੰਗ ਕੇ ਯਾਰ ਮੈਂ ਉਹ ਇਹ ਉਹਨਾਂ ਦਾ ਨਹੀਂ ਕੋਈ ਕਸੂਰ ਹੈਗਾ, ਅਸੀਂ ਆਪਣੇ ਕਸੂਰ ਦੀ ਮੈਂ ਗੱਲ ਕਰ ਰਿਹਾ। ਮੈਂ ਰਾਗ ਜਾ ਖਾਨ ਸਾਨੂੰ ਤੇ ਇੰਨੇ ਸਾਲਾਂ ਤੋਂ ਕਿਸੇ ਨੇ ਰਾਗ ਨਹੀਂ ਮੇਹਦੀ ਸਾਹਿਬ ਨੇ ਕੋਈ ਨਹੀਂ ਯਾਦ ਕਰ ਸਕੇ ਵਿਚਾਰੇ। ਉਸਤਾਦ ਸਲਾਮਤ ਅਲੀ ਕੋਈ ਨਹੀਂ ਯਾਦ ਕਰ ਸਕੇ। ਉਹ ਜਿਹੜੇ ਪਹਿਲੇ ਯਾਦ ਆ ਵਿਚਾਰੇ ਉਹਨਾਂ ਨੂੰ ਯਾਦ ਕਰਦਿਆਂ ਉਮਰ ਲੰਘ ਗਈ ਜੋ ਯਾਦ ਨਹੀਂ ਹੋਏ ਉਹਨਾਂ ਕੋ ਪੂਰੇ। ਓਏ ਹੋਏ ਹੋਏ ਖਾਨ ਸਾਹਿਬ ਨੁਸਰਤ ਕੋਈ ਆਜ਼ਾਦ ਨਹੀਂ ਕਰ ਸਕੇ ਜਿਹੜੇ ਪਹਿਲੇ ਆਜ਼ਾਦ ਹੋਏ। ਯਾਰ ਤੂੰ ਚੀਜ਼ ਆਜ਼ਾਦ ਕਰਨੀ ਤੈਨੂੰ ਜ਼ਰੂਰਤ ਉਦੋਂ ਪੈਂਦੀ ਜਦੋਂ ਪਹਿਲੀ ਤੂੰ ਘੋਲ ਕੇ ਖਾ ਪੀ ਲਈ ਹੋਵੇ। ਸਮਝ ਆ ਰਹੀ ਹੈ? ਇੱਕ ਚੀਜ਼ ਖਾ ਕੇ ਤੂੰ ਅੱਕ ਗਿਆ, ਤੂੰ ਕਿ ਯਾਰ ਹੁਣ ਕੱਲ ਤੋਂ ਨਾ ਮੈਂ ਅੱਜ ਤਾਂ ਮੈਂ ਚਿਕਨ ਖਾ ਅੱਕ ਗਿਆ, ਕੱਲ ਨਾ ਮੈਂ ਇਹਦੇ ਵਿੱਚ ਕੋਈ ਥੋੜੀ ਜਿਹੀ ਸਬਜ਼ੀ ਵੀ ਪਾਉਣਾ। ਨਹੀਂ ਉਸਤਾਦ ਜੀ ਉਹ ਰਾਗ ਦਾ ਯਾਰ ਰਾਗ ਨੂੰ ਛੱਡੋ, ਸਾਰਾ ਕੁਝ ਛੱਡੋ ਯਾਰ। ਪਹਿਲੀ ਤੇ ਗੱਲ ਹੈ ਨਾਮ ਕਿਹੜਾ ਲੱਗਾ ਹਾਏ ਉਸ ਬੰਦੇ ਦੇ ਨਾਮ ਦੇ ਅੱਗੇ ਨਾਮ ਕਿੱਡਾ ਵੱਡਾ ਲੱਗਾ। ਉੱਚੇਜ਼ੇਬਾਜ਼ੀ ਠੀਕ ਹੈ ਯਾਰ, ਮਜ਼ਾਕ, ਲੇਕਿਨ ਇੱਕ ਲਿਮਟ ਹੈ ਯਾਰ ਮਜ਼ਾਕ ਦੀ ਇੱਕ ਲਿਮਟ ਆ ਕਿ ਸਿਰਫ ਮਜ਼ਾ ਤੁਸੀਂ ਉਸ ਬੰਦੇ ਦਾ ਨਹੀਂ ਲੈ ਰਹੇ, ਮਜ਼ਾ ਤੁਸੀਂ ਸੁਰ ਦਾ ਲੈ ਰਹੇ ਹੋ, ਮਜ਼ਾ ਤੁਸੀਂ 뮤직 ਦਾ ਲੈ ਰਹੇ ਹੋ। ਤੁਸੀਂ ਜ਼ਲੀਲ 뮤직 ਨੂੰ ਕਰ ਰਹੇ ਹੋ, ਉਸ ਬੰਦੇ ਨਹੀਂ ਕਰ ਰਹੇ, ਉਹਨੂੰ ਤਾਂ ਪਤਾ ਹੀ ਨਹੀਂ ਵਿਚਾਰੇ ਨੂੰ। ਭਾਈ ਜਹਾਜ਼ ਕੈਸਰ ਇਸ ਕਿਸਮ ਦਾ ਮਤਲਬ ਜਲਾਦ ਆਦਮੀ ਸੀ ਸੁਰ ਦੇ ਬਾਰੇ ਚ, ਜਲਾਦ ਆਦਮੀ। ਸਰ ਦੇਖੋ ਉਹਨਾਂ ਦਾ ਇੱਕ ਕੰਮ ਆ ਯਾਰ, ਉਹ ਕਿਉਂ ਲੋਕੀ ਕਹਿੰਦੇ ਸੀ ਉਹ ਜਹਾਜ਼ ਕੈਸਰ ਬਹੁਤ ਯਾਰ ਬਦਤਮੀਜ਼ ਆਦਮੀ ਹੈ। ਜਹਾਜ਼ ਕੈਸਰ ਬਦਤਮੀਜ਼ ਕਿਉਂ ਸੀ? ਉਹ ਤੂੰ ਅਗਰ ਆਇਆ ਨਾ ਸ਼ੋਖਾ ਬਣ ਕੇ ਬਹੁਤਾ ਸੂਟ ਪਾ ਕੇ ਐਵੇਂ ਗੋਟੇ ਵਾਲੇ ਪਾ ਕੇ ਤੇ ਨਾਲ ਵਾਜਾ ਫੜ ਕੇ, ਚਾਰ ਬੰਦਿਆਂ ਨੇ ਤੇਰੇ ਪਾਣ ਵੀ ਫੜੇ ਨੇ ਤੇ ਤੂੰ ਸਿੰਗਰ ਆਇਆ ਸੁਣਾਉਣ ਤੇ ਉੱਥੇ ਭਾਈ ਜਹਾਜ਼ ਬੈਠੇ ਨੇ ਤੇ ਤੂੰ ਮਾੜਾ ਗਾਇਆ, ਬਸੂਰਾ ਗਾਇਆ, ਉਹਨਾਂ ਨੇ ਉਸ ਮਹਿਫਲ 'ਚ ਤੇਰਾ ਹਿਸਾਬ ਕਰ ਦੇਣਾ। ਹਾਂਜੀ ਕਿ ਤੂੰ ਭਾਈ ਮੇਰੀ ਗੱਲ ਸੁਣ, ਪਹਿਲੇ ਤੇ ਤੂੰ ਬੇਟਾ ਆ ਕੱਪੜੇ ਕੁਪੜੇ ਲਾ, ਪਹਿਲੇ ਤਾਂ ਸੁਰ ਦਾ ਪਤਾ ਕਰ, ਸੁਰ ਹੁੰਦਾ ਕੀ। ਅੱਛਾ ਹੁਣ ਇਸ ਗੱਲ ਨੂੰ ਲੋਕੀ ਕਹਿੰਦੇ ਸੀ ਬਦਤਮੀਜ਼ ਆ। ਯਾਰ ਜਿਹੜੀ ਚੀਜ਼ ਮਤਲਬ ਜਿਹੜੀ ਚੀਜ਼ ਉਹਨਾਂ ਦੀ ਸ਼ੋਹਰਤ ਦੀ ਵਜ੍ਹਾ ਬਣੀ ਹੈ 뮤직, ਜਿਹੜੀ ਚੀਜ਼ ਉਹਨਾਂ ਦੀ ਸ਼ੋਹਰਤ ਦੀ ਵਜ੍ਹਾ ਬਣੀ ਆ, ਜਿਹੜੀ ਚੀਜ਼ ਨੇ ਉਹਨਾਂ ਦਾ ਨਾਂ ਦਿੱਤਾ, ਜਿਹੜੀ ਚੀਜ਼ ਨੂੰ ਉਹ ਇੰਜ ਕੰਨਾਂ ਨੂੰ ਹੱਥ ਲਾ ਕੇ ਸ਼ੁਰੂ ਕਰਦੇ ਨੇ, ਉਸ ਚੀਜ਼ ਦਾ ਚੇਤਾ ਹੁੰਦਾ ਤੇ ਤੁਸੀਂ ਉਹ ਇਸ ਗੱਲੋਂ ਉਹਨੂੰ ਭਾਈ ਨੂੰ ਬਦਤਮੀਜ਼ ਕਹਿੰਦੇ ਸੀ ਲੋਕੀ, ਇਜਾਜ਼ ਕੈਸਰ ਨੂੰ। ਉਹ ਯਾਰ ਬਹੁਤ ਬੜਬੋਲਾ ਆਇਆ ਤੇ ਮੂੰਹ ਤੇ ਗੱਲ ਕਰਦਾ ਤੇ ਜ਼ਲੀਲ ਕਰ ਦਿੰਦਾ ਤੇ ਭਾਈ ਤੁਸੀਂ। ਉਹ ਕਹਿੰਦੇ ਕਿ ਮੈਂ ਇੱਕ ਜਗ੍ਹਾ ਤੇ ਬੈਠਾ ਤੇ ਇੱਕ ਬੰਦਾ ਆਇਆ ਤੇ ਇੱਕ ਮਹਿਫਲ 'ਚ ਤੇ ਉਹਨੇ ਪੂਰਾ ਸ਼ਬਸ਼ਬਾਕ ਤੇ ਪਤਾ ਨਹੀਂ ਕਿੱਥੋਂ ਤੇ ਉਹਦੇ ਨਾਲ 3-4 ਉਹਦੇ ਹਵਾਰੀ ਕਰੈਕਟਰ ਤੇ ਉਹ ਆ ਕਹਿੰਦੇ ਜੀ ਭਾਜੀ ਇਹ ਦੂਜੇ ਤਾਨਸੈਨ ਨੇ ਅੱਜ ਦੇ ਦੌਰ ਦੇ ਤਾਨਸੈਨ। ਓਹੋ ਯਾਰ ਹੁਣ ਬੰਦਾ ਮਾੜਾ ਜਿਹਾ ਬਸੂਰਾ ਵਾ, ਠੀਕ ਹੈ ਜੀ, ਹੁਣ ਬੰਦਾ ਵਾ ਬਸੂਰਾ, ਗਾਉਣ ਦਾ ਵੀ ਨਹੀਂ ਉਹਨੂੰ ਪਤਾ, ਲੇਕਿਨ ਉਹਦੇ ਕੋਲ ਅਰਬਾਂ ਰੁਪਈਆ ਵਾ। ਫਰੀਦ ਸਾਹਿਬ ਹੁਣ ਤੁਹਾਨੂੰ ਪਤਾ ਵਾ ਕਿ ਇਹ ਬੰਦਾ ਚੰਗਾ ਨਹੀਂ ਗਾ ਰਿਹਾ, लेकिन ਤੁਹਾਨੂੰ रुपया 2 लाख जो उन्हें दे के कहना फ्रीद ये सुबह का कुछ इंतजाम करो और बाकी तुम भी अपने घर ले जाना। तू तो कहना तानसैन मेरे लिए सारा कुछ ही है, भाई जी ने मेरे सामने को कवे हाँ कि भाजी बसुरा गाउंदे मैं तो 15-16 मैं तो चीर के लंघ जागा। मैं 15-16 हज़ार च फाइनल कह देना। मैं गल कर रहा ना, समझ आ रही गल दी। वो लोग बेचारे उन्होंने नहीं पता भी अगे हुण एक जलाद भी बैठा जिहदा नाम इजाज कैसर, ठीक है ना, ते ਜਿਹੜਾ ਆਪਣੇ ਆਪ ਨੂੰ ਆਪਣਾ ਵੀ ਹਿਸਾਬ ਕਰ ਲੈਂਦਾ ਆਪੇ ਹੀ ਕਿ ਅਸੀਂ ਕੱਖ ਨਹੀਂ, ਫੁੱਟੇ ਮੂੰਹ ਸਾਡਾ। ਇਹ ਮੈਂ ਭਾਈ ਜਾ ਕੇ ਅਸਦ ਮੂੰਹ ਸੁਣਿਆ ਕਿ ਅਸੀਂ ਉਹ ਫਲਾਣਿਆਂ ਦੀਆਂ ਜੁੱਤੀਆਂ ਰਗੇ ਵੀ ਨਹੀਂ। ਸਮਝ ਆ ਰਹੀ ਗੱਲ ਦੀ? ਤੇ ਉਹ ਅੱਗੇ ਬੈਠਾ ਵਾ ਤੇ ਹੁਣ ਉਹਦੇ ਸਾਹਮਣੇ ਸੁਰ ਦੀ ਤਜ਼ਲੀਲ ਹੋ ਰਹੀ ਹੈ ਕਿ ਜੀ ਤਾਨਸੈਨ ਨੇ ਅੱਜ ਦੇ। ਉਹ ਕਹਿੰਦੇ ਉਹਨੇ ਗਾਇਆ ਤੇ ਭਾਜੀ ਚੁੱਪ ਕਰਕੇ ਪਹਿਲੇ ਸੁਣਦੇ ਰਹੇ ਨੇ, ਜਦੋਂ ਮੁੱਕਾ ਤੇ ਹੁਣ ਉਹ ਨਹੀਂ ਉਹਨਾਂ ਕੋਲ ਰਿਹਾ ਜਾਂਦਾ। ਕੁਛ ਚੀਜ਼ਾਂ ਤੇ ਤੁਸੀਂ ਕੰਪਰੋਮਾਈਜ਼ ਨਹੀਂ ਕਰਦੇ, ਉਹ ਭਾਈ ਨਹੀਂ ਸੀ ਕਰਦਾ। ਉਹਦੇ ਕੋਲ ਨਹੀਂ ਸੀ ਬਰਦਾਸ਼ਤ ਹੁੰਦਾ ਕਿ ਵੀ ਸੁਰ ਦੀ ਬੇਹਰਮਤੀ ਹੋ ਰਹੀ ਤੇ ਮੈਂ ਚੁੱਪ ਕਰਕੇ ਬੈਠਾ ਰਵਾਂ। ਉਹ ਖਸਮਾਂ ਨੂੰ ਖਾਓ ਕਾਤੋਂ, ਠੀਕ ਹੈ ਨਾ। ਉਹਨੇ ਕਿਹਾ ਵੀ 1 ਮਿੰਟ ਵੀ ਗੱਲ ਸੁਣੋ ਸਾਰੇ, ਜਦੋਂ ਗਾਣਾ ਖਤਮ ਹੋਇਆ ਭਾਜੀ ਕਹਿੰਦਾ ਵੀ 1 ਮਿੰਟ ਗੱਲ ਸੁਣੋ ਵੀ ਭਾਜੀ ਕੀ ਨਾਂ ਤੁਹਾਡਾ? ਉਹਨੇ ਕਿਹਾ ਜੀ ਫਲਾਂ ਫਲਾਂ। ਅੱਛਾ ਤੇ ਹੁਣ ਤੇ ਕਹਿੰਦੇ ਸੂਟ ਉਹਨੇ ਪਾਇਆ ਕਿਤੇ ਪਤਾ ਨਹੀਂ ਕਿੱਥੋਂ ਮੁਲਕ ਚੋਂ ਆਇਆ ਸੀ ਉਹ। ਤੇ ਹੁਣ ਜਿਹੜਾ ਬੰਦਾ ਅਮਰੀਕਾ ਚੋਂ ਡਾਲਰ ਲੈ ਕੇ ਆਇਆ ਉਹ ਸਾਡੇ ਤੁਹਾਡੇ ਵਰਗਿਆਂ ਨੂੰ ਤੂੰ 50-50 ਡਾਲਰ 'ਚ ਖਰੀਦ ਲਵੇ। 50 ਡਾਲਰ 5 ਤੀਏ 15 300 ਰੁਪਏ ਦਾ ਡਾਲਰ ਹੋਵੇ, ਕਿੰਨੇ ਬਣ ਗਏ 50 ਦੇ? 15,000 ਰੁਪਏ। ਹਾਂ ਠੀਕ ਹੈ ਜੀ, ਮਤਲਬ 100 ਡਾਲਰ ਦੇ ਕੇ ਤੇ ਤੁਹਾਨੂੰ ਪੂਰਾ ਮਹੀਨਾ ਨਾਲ ਲਈ ਫਿਰਿਓ। ਤੇ ਉੱਥੋਂ ਤੋਂ ਦਿਲ ਕਰਿਓ 5,000 ਡਾਲਰ 4,000 ਡਾਲਰ, ਉਹ ਕਿਹੜਾ ਵੀ ਇੱਥੇ ਦੇ ਪੈਸੇ ਨੇ।
ਸਮਝ ਆ ਰਹੀ? ਤੇ ਉਹ ਹੁਣ ਜਨਾਬ ਉਹਨੇ ਕਿਹਾ ਭਾਜੀ ਉਹਨੇ ਕਿ ਨਾਂ ਦੱਸਿਆ, ਉਹਨੇ ਕਿ ਭਾਜੀ ਗੱਲ ਸੁਣੋ, ਮੈਨੂੰ ਪਤਾ ਲੱਗਾ ਵੀ ਤੁਸੀਂ ਅੱਜ ਦੇ ਤਾਨਸੈਨ ਹੋ। ਤੇ ਹੁਣ ਸਾਰੇ ਜਿਹੜੇ ਭਾਜੀ ਨੂੰ ਜਾਣਦੇ ਸੀ ਨਾ ਉਹ ਡਰੇ ਨੇ ਕਿ ਲੈ ਵੀ ਭਾਜੀ ਮਾਫੀ ਨਹੀਂ ਗਈ। ਉਹਨੂੰ ਕਾਹਦਾ ਭਾਰ ਭਾਈ ਨੂੰ। ਉਹਨੇ ਕਿਹਾ ਜੀ ਗੱਲ ਇਹ ਹੈ ਕਿ ਪਹਿਲੇ ਤੇ ਤਾਨਸੈਨ ਸੁਰ ਚ ਹੋਣਾ ਚਾਹੀਦਾ। ਕੀ ਬਾਤ। ਦੂਜੀ ਗੱਲ ਇਹ ਹੈ ਤਾਨਸੈਨ ਦੀ ਆਵਾਜ਼ ਚ ਵਾਈਬ੍ਰੇਸ਼ਨ ਨਹੀਂ ਹੋਣੀ ਚਾਹੀਦੀ। ਤੇ ਤੀਜੀ ਗੱਲ ਇਹ ਹੈ ਕਿ ਤਾਨਸੈਨ ਨੂੰ ਲੈ ਦਾ ਵੀ ਪਤਾ ਹੋਣਾ ਚਾਹੀਦਾ। ਠੀਕ ਹੈ ਨਾ? ਯਾਨੀ ਭਾਜੀ ਨੂੰ ਤੇ ਮਿੱਟੀ ਕਰ ਦਿੱਤਾ। ਸਮਝ ਆ ਰਹੀ ਗੱਲ ਦੀ? ਅੱਛਾ ਹੁਣ ਗੱਲ ਇਹ ਹੈ ਯਾਰ, ਭਾਜੀ ਦੇ ਕੋਲ ਬੜੇ ਬੜੇ ਸਾਡੇ ਵਰਗੇ ਬਸੂਰੇ ਆਲੇ ਦੁਆਲੇ ਤੁਰੇ ਫਿਰਦੇ ਸੀ, ਲੇਕਿਨ ਅਸੀਂ ਤਜ਼ਲੀਲ ਨਹੀਂ ਸੀ ਕਰੀਦੀ ਸੁਰ ਦੀ। ਸਮਝ ਆ ਰਹੀ ਗੱਲ ਦੀ? ਮੈਂ ਤੇ ਸ਼ੋਅ ਵੇਖ ਕੇ ਨਾਜ਼ਰੀਨ ਮੇਰਾ ਤੇ ਦਿਮਾਗ ਖਰਾਬ ਹੋ ਗਿਆ ਕਿ ਯਾਰ ਇੱਕ ਲਿਮਿਟ ਚ ਹੈ ਸੀ ਉਹ ਚੇਦਾ ਕਰ ਰਹੇ ਤੁਸੀਂ। ਯਾਰ ਤੁਸੀਂ ਉਹਨਾਂ ਨੂੰ ਉੱਥੇ ਬਿਠਾਉਣ ਲੱਗ ਪਏ ਜਿੱਥੇ ਕਦੀ ਗੁਲਾਮ ਅਲੀ ਬੈਠੇ ਸੀ, ਜਿੱਥੇ ਰਾਹਤ ਸਾਹਿਬ ਬਹਿ ਕੇ ਗਏ ਨੇ, ਬਿਲਕੁਲ ਬਿਲਕੁਲ, ਜਿੱਥੇ ਮਤਲਬ ਉਸਤਾਦ ਸ਼ਫਕਤ ਅਲੀ ਬਹਿ ਕੇ ਗਏ ਨੇ ਉਸੇ ਸੀਟ ਦੇ ਉੱਪਰ ਸਾਹਰ ਅਲੀ ਬੱਗਾ ਸਾਹਿਬ ਬਹਿ ਕੇ ਗਏ ਨੇ। ਉਹਨਾਂ ਦਾ ਕੋਈ ਕਸੂਰ ਨਹੀਂ। ਉਹ ਜਿਸ ਤਰ੍ਹਾਂ ਇੱਕ ਸ਼ਰੀਫ ਆਦਮੀ ਭੋਲਾ ਆਦਮੀ ਹੁੰਦਾ ਉਹ। ਯਾਰ ਹੁਣ ਤੁਸੀਂ ਮਤਲਬ ਤੁਹਾਡੇ ਪਿਓ ਨੂੰ ਇੱਕ ਬੰਦਾ ਮਤਲਬ ਸਾਈਂ ਜਿਹਾ ਗਾਲਾਂ ਕੱਢੀ ਜਾਵੇ, ਉਹਨੂੰ ਕੋਈ ਸਿਖਾ ਦੇ, ਉਹਨੂੰ ਪਤਾ ਨਾ ਲੱਗੇ ਵੀ ਫਰੀਦ ਦਾ ਪਿਓ ਬੜਾ ਇਦਾਂ ਦਾ ਸੀ, ਫਰੀਦ ਦਾ ਪਿਓ ਬੜਾ ਇਦਾਂ ਦਾ, ਫਰੀਦ ਦਾ ਪਿਓ ਦਾ ਮੂੰਹ ਇਦਾਂ। ਚਲੋ ਅਸੀਂ ਛੁਗਲ ਕਰ ਲਿਆ। ਹੁਣ ਮੈਂ ਫਰੀਦ ਦੇ ਪਿਓ ਨੂੰ ਮਤਲਬ ਮਹਿਫਲਾਂ 'ਚ ਭਾ ਵੀ ਮੈਂ ਤੇ ਪਿਓ ਤੋਂ ਉੱਤੇ ਸਮਝਿਆ ਲੋਕਾਂ ਨੇ ਇਸ ਕੰਮ ਨੂੰ। ਜੀ ਇਸ ਤਰ੍ਹਾਂ ਹੀ। ਤੇ ਤੁਸੀਂ ਉਹਦੀ ਤਜ਼ਲੀਲ ਕਰਵਾ ਰਹੇ ਹੋ, ਉਸ ਚੀਜ਼ ਦੀ ਤਜ਼ਲੀਲ ਕਰਾ ਰਹੇ ਹੋ ਜਿਹੜਾ ਖਾਨ ਸਾਹਿਬ ਨੂੰ ਨਾਮ ਤੇ ਵੇਖੋ ਕਿਹੜੇ ਕਿਹੜੇ ਹੋਏ ਉਸ ਚੀਜ਼ ਨਾਲ ਰਿਲੇਟਡ। ਉਹ ਭਾਈ ਨਹੀਂ, ਕਈਆਂ ਨੂੰ ਠੀਕ ਆ ਜੀ, ਕਈਆਂ ਨੂੰ ਮੂਸੀਕੀ ਨਹੀਂ ਚੰਗੀ ਲੱਗਦੀ। ਮੈਨੂੰ ਵੀ ਹੋ ਸਕਦਾ ਬੜੀ ਤਨਕੀਦ ਲੋਕੀ ਕਰਨ ਕਿ ਲੋ ਜੀ ਇਹ ਕਿਹੜਾ ਐਡਾ ਕੰਮ ਆ ਤੇ ਇਹ ਉਹ ਮੂਸੀਕ। ਬਹਰਹਾਲ ਯਾਰ ਕੁਛ ਬੰਦੇ ਨੂੰ ਕੋਈ ਸੋਚਣਾ ਚਾਹੀਦਾ ਯਾਰ। ਸਾਜੀ ਤਕਲੀਫ ਇਹ ਚੀਜ਼ ਦੀ ਜਿਵੇਂ ਤੁਸੀਂ ਖੁਦਾ ਦੀ ਕਸਮ ਮੈਂ ਭਾਈ ਜਾਤ ਕੈਸਰ ਨੂੰ ਅਥਰੂਆਂ ਨਾਲ ਰੋਂਦਿਆਂ ਵੇਖਿਆ ਵਾ ਗਾਣੇ ਸੁਣਦੇ ਆ ਕਿ ਐਸੀ ਰਫੀ ਸਾਹਿਬ ਨੂੰ ਸੁਣਦੇ ਆ, ਲਤਾ ਜੀ ਨੂੰ, ਮਹਿੰਦੀ ਸਾਹਿਬ ਨੂੰ ਅਥਰੂਆਂ ਨਾਲ ਰੋਣ ਲੱਗ ਪਏ। ਐਸੀ ਮਨਾਡੇ ਸਾਹਿਬ ਨੂੰ ਜਗ੍ਹਾ ਸੁਣ ਕੇ ਉਹ ਹੋਈ ਤੇ ਆਪ ਉਹ ਕਿਹੜਾ ਭਾਈ ਸੀ ਜਿਹਦਾ ਨਾਂ ਇਜਾਜ਼ ਕੈਸਰ ਸੀ। ਓਏ ਸਰ ਮੈਂ ਸਾਡੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਜੋ ਆਨਲਾਈਨ ਸਿੱਖਣ ਤੇ ਕੀ ਕਰਨਗੇ ਉਹ। ਸਹੀ ਗੱਲ। ਸਾਡੇ ਬੜੇ ਇੱਕ ਜ਼ਿੰਮੇਦਾਰ ਅਖਬਾਰ ਦੇ ਮਾਲਕ ਉਹ ਉਹਨਾਂ ਨਾਲ ਵੀਡੀਓ ਬਣਾ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਇਹ ਪੂਰੇ ਸ਼ਹਿਰ ਨੂੰ ਇਹਨਾਂ ਦਾ ਸ਼ਾਗਿਰਦ ਕਰਾ ਦੇਣਾ, ਤੇ ਉੱਥੇ ਆ ਕੇ ਲੋਕ ਉਹਨਾਂ ਦੇ ਗੰਡਾਬੰਦ ਸ਼ਾਗਿਰਦ ਹੋ ਰਹੇ ਨੇ। ਹੋਏ ਜੇ ਸਾਨੂੰ ਉਹਨਾਂ ਦੇ ਨਾਲ ਕੋਈ ਨਹੀਂ ਇਤਰਾਜ਼ ਹੈਗਾ, ਸਾਨੂੰ ਉਹਨਾਂ ਦੀ ਆਪਣੀ ਇੱਕ ਸਾਈਕੀ ਹੈ, ਲੇਕਿਨ ਸਰ ਗੱਲ ਇਹ ਹੈ ਕਿ ਤੁਸੀਂ ਜਿਸ ਚੀਜ਼ ਦੇ ਉੱਪਰ ਉਹ ਕਰ ਰਹੇ ਨੇ ਸਾਨੂੰ ਉਹ ਚੀਜ਼ ਦੁੱਖ ਦੇ ਰਹੀ, ਜਿਹਨੂੰ ਸੁਰ ਲੈ ਕਹਿੰਦੇ ਨੇ। ਮਜ਼ੇ ਕਰੋ, ਨੋ ਪ੍ਰੋਬਲਮ, ਗਾਓ, ਸੋਸ਼ਲ ਮੀਡੀਆ ਤੇ ਭੇਜੋ, ਤੁਹਾਡੇ ਵਾਇਰਲ ਹੋਣ ਚੀਜ਼ਾਂ, ਨੋ ਪ੍ਰੋਬਲਮ, ਲੇਕਿਨ ਇੰਜ ਨਾ ਕਰੋ ਕਿ ਵੀ ਮੈਂ ਇੱਕ ਰਾਗ ਇਜਾਦ ਕਰ ਦਿੱਤਾ ਤੇ ਫਿਰ ਉਹ ਰਾਗ ਇਸ ਤਰ੍ਹਾਂ। ਇਹ ਕੁਛ ਵਕਤ ਲਈ ਕਿਸੇ ਬੜੇ ਕੀਤੇ ਨੇ ਲੋਕਾਂ ਨੇ ਮਿਊਜ਼ਿਕ ਦੇ ਵਿੱਚ ਰਹਿ ਕੇ। ਭਾਈ ਜਾਨ ਬੱਬੂ ਬਰਾਲ ਸਾਹਿਬ ਕਾਮੇਡੀਅਨ ਸੀ, ਅਮਾਨ ਸਾਹਿਬ ਕਾਮੇਡੀਅਨ ਸੀ, ਲੇਕਿਨ ਜਦੋਂ ਉਹਨਾਂ ਨੇ ਗਾਣਾ ਗਾਇਆ ਕਿਸ ਕਿਸਮ ਦਾ ਗਾਇਆ? ਕੀ ਬਾਤ ਹੈ। ਕਦੀ ਵਿਗਾੜ ਕੇ ਗਾਇਆ? ਬੱਬੂ ਸਾਹਿਬ ਨੇ ਗਾਣਾ ਕਦੀ ਵਿਗਾੜ ਕੇ ਗਾਇਆ? ਅਗਰ ਉਹਨਾਂ ਨੇ ਪੈਰੋਡੀ ਕੀਤੀ ਹੈ ਤੇ ਸੁਰ ਲੈ ਕੇ ਦਾਦਾ ਹੁੰਦਾ ਸੀ। ਅਲਬੇਲਾ ਸਾਹਿਬ, ਤਾਰਕ ਜਵੇਦ ਸਾਹਿਬ ਵੀ ਬੜੇ ਸੁਰ ਚ ਸੀ। ਬੱਬੂ ਬਰਾਲ ਸਾਹਿਬ, ਫਿਰ ਮਤਲਬ ਆਪਣੇ ਸਲੀਮ ਜਿਹੜੇ ਫੌਤ ਹੋ ਗਏ ਨੇ, ਰਾਈ ਸਾਹਿਬ, ਅਸ਼ਰਫ ਰਾਈ ਸਾਹਿਬ। ਹਾਂਜੀ ਠੀਕ ਹੈ ਨਾ? ਠੀਕ ਹੈ, ਉਹਨਾਂ ਨੇ ਪੈਰੋਡੀ ਕੀਤੀ, ਕਵਾਲੀਆਂ ਕੀਤੀਆਂ ਉਹਨਾਂ ਨੇ, ਸੁਰ ਨਾਲ ਨਹੀਂ ਮਜ਼ਾਕ ਕੀਤਾ। ਬਿਲਕੁਲ ਸਹੀ ਕਹਿ ਇੱਥੇ ਸਾਜੀ ਗੱਟੀ ਵਾਲੀ ਸਾਈਡ ਤੇ ਇੱਕ ਬੰਦਾ ਸੀ ਤੇ ਉਹਨੇ ਸੁਣਿਆ ਇਹਨਾਂ ਨੂੰ, ਉਹਨੇ ਆਪੇ ਹੀ ਆਪਣੀ ਕਬਰ ਖੋਦੀ, ਆਪੇ ਵਿੱਚ ਬਹਿ ਕੇ ਪੜਨਾ। ਅਸੀਂ ਕਹਿੰਦੇ ਸਾਡੀ ਕਾਮੇਡੀ ਦੇ ਵਿੱਚ ਵਲਗਰ ਗੇਮ ਆ ਗਈ। ਥੀਏਟਰਾਂ ਦੇ ਇੱਧਰ ਦੀ ਭੈਣ ਏਦਾਂ, ਇਹਦੀ ਮਾਂ ਏਦਾਂ, ਅਸੀਂ ਉਹਨੂੰ ਬੁਰਾ ਸਮਝਦੇ ਹਾਂ ਕਿਉਂ? ਕਾਮੇਡੀ ਦੇ ਵਿੱਚ ਕਾਮੇਡੀ ਤੇ ਉਹ ਕਾਮੇਡੀ ਨਹੀਂ, ਉਹ ਕਾਮੇਡੀ ਕਿਸੇ ਦੀ ਮਾਂ ਭੈਣ ਨੂੰ ਯੂਜ਼ ਕਰਕੇ ਔਰ ਉਹਦੇ ਬੋਡੀ ਦੇ ਪਾਰਟਸ ਜਿਹੜੇ ਯੂਜ਼ ਕਰਕੇ ਤੁਸੀਂ ਕਾਮੇਡੀ ਕਰਦੇ। ਅਸੀਂ ਉਹਨੂੰ ਕਿੰਨਾ ਨਫ਼ਰਤ ਨਾਲ ਦੇਖਦੇ ਜੋ ਕਿ ਗਲਤ ਯੂਜ਼ ਹੋ ਰਿਹਾ, ਤੇ ਜਿੱਥੇ ਸੁਰ ਦਾ ਗਲਤ ਹੋ ਰਿਹਾ। ਇਹ ਬਹੁਤ ਵੱਡੀ ਗੱਲ ਕਿ ਮਿਊਜ਼ਿਕ ਨੂੰ ਜੋ ਮਰਜ਼ੀ ਕਰੀ ਜੋ, ਮਾਂ ਭੈਣੇ ਕਰੀ ਜੋ ਮਿਊਜ਼ਿਕ ਦੀ। ਤੇ ਉਹ ਯਾਰ ਫਿਰ ਮੈਂ ਬਾਹਰ ਉਹਨਾਂ ਦੇ ਬੜੇ ਫੈਨ ਹੋਣਗੇ, ਬਹੁਤ ਸਾਰੇ ਲੋਕ ਸ਼ਾਇਦ ਇਹ ਵੀ ਸੋਚਦੇ ਹੋਣਗੇ ਪਤਾ ਨਹੀਂ ਜੀ ਉਹ ਸਹੀ ਨੇ ਤੇ ਤੁਸੀਂ ਐਵੇਂ ਹੀ ਤੇ ਇਹ ਉਹ, ਲੇਕਿਨ ਮੇਰੀ ਆਪਣੀ ਭਾਈ ਇੱਕ ਥਿੰਕਿੰਗ ਆ ਕਿ ਯਾਰ ਮੈਂ ਸੁਰ ਲੈਣਾ ਪਿਆਰ ਕਰਨ ਵਾਲਾ ਨਹੀਂ। ਉਸਤਾਦ ਜੀ ਇਹ ਸਭ ਤੋਂ ਮੇਨ ਚੀਜ਼ ਹੈ ਕਿ ਹੁਣ ਕੋਈ ਵੀ ਬੰਦਾ ਉੱਠੇ, ਉਹ ਇੱਕ ਸਿੱਧੀ ਚੀਜ਼ ਨੂੰ ਵਿਗਾੜੇ, ਸੜਕ ਤੇ ਆ ਕੇ ਕੈਮਰਾ ਲਾਏ ਤੇ ਉਹਦੇ ਵਾਸਤੇ
ਮਤਲਬ ਵੱਡੇ ਵੱਡੇ ਚੈਨਲਸ ਦੀ ਆਸਾਨੀ ਤੇ ਉਹ ਜਾ ਸਕਦਾ। ਸਰ ਗੱਲ ਇਹ ਹੈ ਕਿ ਇਹ ਤੁਸੀਂ ਟ੍ਰੈਂਡ ਸਰ ਦੇਣਾ ਗੱਲ ਚਾਹ ਹੈ ਰਹੇ ਹੋ। ਜਦੋਂ ਬੰਦਾ ਅੱਛਾ ਉਹਨੂੰ ਨਹੀਂ ਵੀ ਪਤਾ ਤੇ ਤੁਸੀਂ ਉਹਨੂੰ ਦੱਸਣ ਦੀ ਬਜਾਏ ਉਹਨੂੰ ਹੋਰ ਸਪੋਰਟ ਕਰੀ ਜਾ ਰਹੇ ਹੋ। ਉਹਨੂੰ ਨਹੀਂ ਪਤਾ ਖਾਨ ਸਾਹਿਬ ਨੁਸਰਤ ਕਿਹਨੂੰ ਕਹਿੰਦੇ ਨੇ, ਜੀ ਰਾਹਤ ਫਤਿਹ ਅਲੀ ਕੀ ਆ, ਹਾਏ ਹਾਏ ਉਸਤਾਦ ਸਲਾਮਤ ਅਲੀ ਕੀ ਸੀ, ਬੜੇ ਗੁਲਾਮ ਅਲੀ, ਛੋਟੇ ਗੁਲਾਮ ਅਲੀ, ਸਾਡੇ ਗੁਲਾਮ ਅਲੀ ਸਾਹਿਬ, ਇਹ ਕੀ ਨੇ ਉਹਨੂੰ ਨਹੀਂ ਪਤਾ ਇਹ ਬੰਦੇ ਕੌਣ ਨੇ, ਮਹਿਦੀ ਹਸਨ ਸਾਹਿਬ ਕੌਣ ਨੇ, ਠੀਕ ਹੈ ਜੀ, ਨੌਸ਼ਾਦ ਸਾਹਿਬ ਕੌਣ ਸੀ, ਰਫੀ ਸਾਹਿਬ ਕੌਣ ਨੇ, ਮਦਨ ਮੋਹਨ ਸਾਹਿਬ ਕੌਣ ਸੀ, ਮਾਸਟਰ ਅਬਦੁੱਲਾ ਸਾਹਿਬ ਕੌਣ ਸੀ, ਉਹਨੂੰ ਨਹੀਂ ਪਤਾ ਤੇ ਬਜਾਏ ਉਹਨੂੰ ਦੱਸਣ ਦੇ ਤੁਸੀਂ ਉਹਨਾਂ ਤੇ ਉਹ ਚੜ੍ਹਾਈ ਕਰੀ ਜਾ ਰਿਹਾ, ਤੁਸੀਂ ਚੜ੍ਹਾਈ ਕਰਨ ਦਿਓਗੇ? ਇੱਕ ਲਿਮਿਟ 'ਚ ਰੱਖੋ ਉਹਨਾਂ ਨੂੰ ਕਿ ਬਸ ਭਾਈ ਬਸ ਇਸ ਤੋਂ ਅੱਗੇ ਨਹੀਂ ਅਸੀਂ ਕ੍ਰਾਸ ਕਰਨ ਦੇਣੀ ਹੁਣ ਵੀ ਮੂੰਹ ਜਿੱਦਣ ਉਹ ਇਹ ਕਹਿ ਦੇਗਾ ਵੀ ਕੋਈ ਵੀ ਕੱਖ ਨਹੀਂ। ਸਹੀ ਹੈ। ਮਤਲਬ ਉਹਨੂੰ ਤਾਂ ਵਿਚਾਰਿਆਂ ਨੂੰ ਨਹੀਂ ਪਤਾ ਲੱਗ ਰਿਹਾ। ਤੁਸੀਂ ਉਹਨੂੰ ਕਹੋ ਜੀ ਤੁਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਹੋ ਕਿ ਉਸਤਾਦ ਸਲਾਮਤ ਅਲੀ ਨੂੰ ਦਿਲ ਕਰ ਕਹੋ ਜੀ ਉਹ ਪੁਰਾਣੇ ਸੀ ਮੈਂ ਨਵੇਂ ਯਾਦ ਕੀਤੇ ਨੇ, ਉਦੋਂ ਕੀ ਕਰ ਲੋਗੇ? ਉਦੋਂ ਵੀ ਚੁੱਪ ਕੀਤੇ ਰਹੋਗੇ, ਉਦੋਂ ਵੀ ਕਲੈਪਾਂ ਕਰੋਗੇ, ਉਦੋਂ ਵੀ ਚੇਂਜੇ ਕਰੋਗੇ। ਜਦੋਂ ਕਹਿ ਦੇਵੇ ਖਾਨ ਸਾਹਿਬ ਨੁਸਰਤ ਤੋਂ ਅਗਲੀ ਆਈਟਮ ਮੈਂ ਪੇਸ਼ ਕਰ ਰਿਹਾ ਹੁਣ, ਉਦੋਂ ਵੀ ਚੁੱਪ ਕੀਤੇ ਰਹੋਗੇ। ਵਾਹ ਮਜ਼ਾਕ ਦੀ ਲਿਮਿਟ ਹੁੰਦੀ ਹੈ ਯਾਰ। ਸਹੀ ਹੈ। ਅਸੀਂ ਇੰਨੀ ਮੁਸ਼ਕਲ ਸਲਮਾਨ ਨੂੰ ਰੋਕਿਆ, ਹਾਲਾਂਕਿ ਥੋੜੀ ਜੀ ਬੇਸੁਰੀ ਗੱਲ ਕਰਦਾ ਲੇਕਿਨ ਸੁਰ ਲੈ ਦਾ ਪਤਾ ਵਾ, ਲੇਕਿਨ ਅਸੀਂ ਇਹਨੂੰ ਨਹੀਂ ਇੰਨਾ ਪ੍ਰਪੋਜ਼ ਯਾਰ ਉਹਨੂੰ ਨਹੀਂ ਪਤਾ ਯਾਰ, ਇੱਕ ਬੰਦੇ ਨੂੰ ਨਹੀਂ ਪਤਾ, ਉਹਨੂੰ ਨਹੀਂ ਪਤਾ, ਉਹਨੂੰ ਨਹੀਂ ਪਤਾ ਤੂੰ ਉਹਦੀ ਹਾਲਤ ਤੇ ਛੱਡ ਦੇ, ਉਹਨੂੰ ਨਹੀਂ ਪਤਾ। ਸਮਝ ਆ ਰਹੀ? ਤੁਸੀਂ ਉਹਨੂੰ ਵਧਾਵਾ ਕਿਉਂ ਦੇ ਰਹੇ ਹੋ? ਹਾਂਜੀ ਔਰ ਉਹਨੂੰ ਇਹ ਕਿਉਂ ਕਹਿ ਰਹੇ ਹੋ ਕਿ ਸਾਨੂੰ ਨਹੀਂ ਪਤਾ ਤੂੰ ਜੋ ਕਹਿ ਰਿਹਾ ਸਹੀ ਆ, ਆਹੋ ਆ ਸਹੀ ਆ, ਓਏ ਵਾਹ 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 ਵਾਹ। ਸ਼ਰੀਕੇ ਜੁਰਮ ਹੋ ਰਹੇ ਆ। ਸਿਰਫ ਫਨ ਵਾਸਤੇ, ਕਾਮੇਡੀ ਵਾਸਤੇ ਉਹ 36000 ਚੀਜ਼ਾਂ ਪਈਆਂ। ਹੋਰ ਯਾਰ ਤੁਸੀਂ ਹੋਰ ਬੜੇ ਬੰਦੇ ਬੈਠੇ ਨੇ। ਇੱਕ ਨਾ ਕੁਵਤ ਤੇ ਬਰਦਾਸ਼ਤ ਹੁੰਦੀ ਆ ਸੁਰ ਦੀ ਬੇਸੁਰਾ ਹੋਣ ਦੀ ਵੀ, ਸੁਣ ਸਮਾਤ ਦੀ। ਓਏ ਖਤਮ ਹੋ ਭਾਈ ਗਈ ਜਾਨ ਉਹ। ਫਰੀਦ ਸਾਹਿਬ ਉਹਨੂੰ ਛੱਡ ਦੇ, ਉਹਨਾਂ ਨੂੰ ਨਹੀਂ, ਮੈਂ ਤੈਨੂੰ ਕਹਿ ਰਿਹਾ ਯਾਰ, ਮੈਂ ਡਾਇਰੈਕਟ ਉਹਨਾਂ ਨੂੰ ਤਾਂ ਕਹਿ ਹੀ ਨਹੀਂ ਰਿਹਾ। ਉਹ ਤਾਂ ਠੀਕ ਨੇ ਆਪਣੀ ਜਗ੍ਹਾ ਤੇ, ਉਹ ਜਿਸकी ਪਹੁੰਚ ਜਹਾਂ ਤਲਕ ਉਸਕੇ लिए वहीं पे तू, ਠੀਕ ਹੈ ਨਾ, ਜਿਹਨੂੰ ਜਿੰਨੀ ਹੈਗੀ ਆ ਉਹਨੂੰ ਉਸ ਹਿਸਾਬ ਨਾਲ ਉਹ ਕਰੀ ਜਾ ਰਿਹਾ, ਠੀਕ ਹੈ ਨਾ ਯਾਰ। ਤੁਸੀਂ ਕਿਉਂ ਕਰਦੇ ਪਏ ਯਾਰ? ਤੁਸੀਂ ਤੇ ਕੁਝ ਖਿਆਲ ਕਰੋ, ਤੁਸੀਂ ਤੇ ਉਹਨੂੰ ਰਹਿਣ ਦਿਓ। ਹਾਂਜੀ ਬਿਲਕੁਲ ਸਹੀ ਗੱਲ ਸਰ। ਅਸੀਂ ਤੇ ਕਿਸੇ ਟਾਈਮ ਸਲਮਾਨ ਦਾ ਗਾਣਾ ਸੁਣ ਕੇ ਆਪਣੇ ਆਪ ਨੂੰ ਅੱਗ ਲਾਉਣ ਵਾਲੇ ਹੋ ਜਾਂਦੇ ਹਾਂ। ਯਾਰ ਮੈਂ ਤੁਹਾਨੂੰ ਦੱਸਾਂ, ਜਿਹੜਾ ਬੰਦਾ ਸੁਰੀਲਾ ਹੁੰਦਾ ਨਾ, ਉਹ ਸੈਂਸਿਟਿਵ ਹੁੰਦਾ, ਉਹਨੂੰ ਪਤਾ ਕਿ ਮੇਰੇ ਕੋਲ ਨਹੀਂ ਸਹੀ ਗਾਇਆ ਗਿਆ ਨਾ, ਉਹ ਆਪ ਹੀ ਘਟ ਕੇ। ਚਲੋ ਇੱਕ ਬੰਦੇ ਨੂੰ ਨਹੀਂ ਪਤਾ, ਇੱਕ ਬੰਦਾ ਮੇਰੇ ਉਸਤਾਦ ਨਹੀਂ ਜਿਹਨਾਂ ਕੋ ਮੈਂ ਗਾਣਾ ਸਿੱਖਿਆ ਨਾ, ਉਹ ਕਹਿੰਦੇ ਹੁੰਦੇ ਸੀ ਕਿ ਜਿਸ ਬੰਦੇ ਨੂੰ ਆਪ ਨੂੰ ਨਹੀਂ ਨਾ ਪਤਾ ਲੱਗਦਾ ਕਿ ਮੈਂ ਬਸੁਰਾ ਹੋ ਗਿਆ, ਉਹਨੂੰ ਸਾਰੀ ਜ਼ਿੰਦਗੀ ਕੋਈ ਉਸਤਾਦ ਸੁਰ ਚ ਨਹੀਂ ਗਵਾ ਸਕਦਾ। ਕੀ ਬਾਤ। ਔਰ ਸਹੀ ਤੇ ਜਿਹਨੂੰ ਆਪ ਨੂੰ ਪਤਾ ਲੱਗ ਜਾਂਦਾ ਨਾ ਐ ਮੈਂ ਬਸੁਰਾ ਹੋ ਗਿਆ, ਉਹ ਬਗੈਰ ਕਿਸੇ ਗੱਲ ਤੋਂ ਉਹਨੂੰ ਇਹ ਵੀ ਪਤਾ ਹੋਏਗਾ ਕਿ ਹੁਣ ਜੇ ਮੈਂ ਬਸੁਰਾ ਹੋ ਗਿਆ ਤੇ ਮੈਂ ਸੁਰ ਚ ਕਿਦਾਂ ਕਹਿਣਾ। ਓਕੇ ਸਹੀ ਗੱਲ। ਸਾਡੇ ਕੁਝ ਮੌਲਵੀ ਹਜ਼ਰਾਤ ਸੀ ਐਸੇ, ਜੀ ਜੀ ਅੱਜ ਕੱਲ ਤਾਂ ਨਹੀਂ ਉਹ ਨਜ਼ਰ ਆ ਰਹੇ, ਉਹਨਾਂ ਨੇ ਵੀ ਇਹੀ ਕੰਮ ਕੀਤਾ ਸੀ। ਉਹਨਾਂ ਨੇ ਵੀ ਦੀਨ ਨੂੰ ਰੱਖ ਕੇ ਅੱਗੇ ਤੇ ਵਿੱਚ ਚੇਂਜੇਬਾਜ਼ੀ ਕਾਮੇਡੀ ਕੀਤੀ ਹੈ, ਤੇ ਕਿਸੇ ਨੇ ਨਹੀਂ ਰੋਕਿਆ, ਬਲਕਿ ਲੋਕ ਉਹਨਾਂ ਨੂੰ ਬੁਲਾਉਣ ਲੱਗ ਪਏ। ਰੇਟ ਵੱਧ ਗਏ ਉਹਨਾਂ ਦੇ ਰੇਟ ਵੱਧ ਗਏ, ਲੋਕੀ ਉਹਨਾਂ ਨੂੰ ਬੁਲਾਉਣ ਲੱਗ ਪਏ। ਔਰ ਇਸਲਾਮਿਕ ਇਵੈਂਟ, ਇਸਲਾਮਿਕ ਮਹਿਫਲ ਹੈ ਤੇ ਕਹੇ ਲੱਗ ਰਹੇ ਤੇ ਲਾਫਟਰ ਹੋ ਰਹੇ ਨੇ। ਲਾਫਟਰ ਜਿੱਦਾਂ ਕਾਮੇਡੀ ਸ਼ੋ ਹੋ ਰਿਹਾ, ਉਹ ਕੈਸੀ ਗੱਲ। ਅੱਲਾਹੁ ਅਕਬਰ। ਹੁੰਦਾ ਇਹ ਹੈ ਕਿ ਅਸੀਂ ਉਹੀ ਕਿਸੇ ਦਿਨ ਨਾ ਉਹਨੂੰ ਬੁਲਾਈਏ, ਜਰਾ ਮਜ਼ਾ ਲਈਏ। ਹਾਂਜੀ ਹੁਣ ਹੋਰ ਮਜ਼ਾ ਲੈਣ ਲਈ 1 2 ਲੱਖ ਵੀ ਖਰਚ ਦਿੰਦੇ ਨੇ ਲੋਕ, ਬਿਲਕੁਲ ਇਸ ਤਰ੍ਹਾਂ। ਤੇ ਉਹਨੂੰ ਦੱਸਣਾ ਨਹੀਂ ਕਿ ਤੂੰ ਕੀ ਆ, ਉਹਨੂੰ ਵੀ ਧੋਖੇ 'ਚ ਰੱਖਣਾ, ਆਪ ਵੀ ਧੋਖੇ 'ਚ ਰਹਿਣਾ, ਉਹਨੂੰ ਹੋਰ ਵੱਡਾ ਕਰਕੇ ਭੇਜ ਦੇਣਾ। ਠੀਕ ਆ ਜੀ, ਬੜੇ ਬੜੇ ਬੰਦੇ ਨੇ ਉਹਦੇ ਨਾਲ ਖਲੋਤੇ, ਲੋਕਾਂ ਨੇ ਸ਼ਾਰਟ ਬਣਾਏ ਨੇ, ਕਿਸੇ ਨੇ ਕਹਿਣ ਦੀ ਜ਼ਰੂਰਤ ਨਹੀਂ ਕੀਤੀ ਕਿ ਭਾਜੀ ਨਹੀਂ। ਉਹਨੂੰ ਪਿਆਰ ਨਾਲ ਬੰਦਾ ਸਮਝਾ ਕੇ ਭਾਜੀ ਠੀਕ ਹੈ, ਹਰ ਚੀਜ਼ ਤੁਹਾਨੂੰ ਸ਼ੌਕ ਆ, ਤੁਸੀਂ ਬਚਪਨ 'ਚ ਤੁਸੀਂ ਕਿਹਾ ਮੈਨੂੰ ਡਾਂਸ ਦਾ ਸ਼ੌਕ ਸੀ, ਮੈਨੂੰ ਗਾਇਕੀ ਦਾ ਸ਼ੌਕ ਸੀ, ਮੈਨੂੰ ਐਕਟਿੰਗ ਦਾ ਸ਼ੌਕ ਸੀ, ਮੈਨੂੰ ਸਾਰੇ ਸ਼ੌਕ ਤੁਸੀਂ ਪੂਰੇ ਕਰੋ ਆਪਣੇ, ਨੋ ਪ੍ਰੋਬਲਮ। ਮੈਨੂੰ ਸਮਝ ਨਹੀਂ ਆਈ ਕਿ ਬਚਪਨ ਤੋਂ ਸ਼ੌਕ ਆ ਤੇ ਉਹਦੀ ਤਕਮੀਲ ਕਿਸ ਕਿਸਮ ਦੀ ਹੋ ਰਹੀ ਹੈ। ਵਾਹ। ਅੱਛਾ ਇੱਕ ਹੋਰ ਗੱਲ ਕੈਸੀ ਬਰੀਕ ਗੱਲ ਹੈ ਕਿ ਉਸਤਾਦ ਜੀ ਜਿਹੜੇ ਪਾਕਿਸਤਾਨ 'ਚ ਐਸੇ ਲੋਕ ਜਿਹੜੇ ਮਿਹਨਤ ਕਰਦੇ, ਸੁਰ ਦੇ ਮਗਰ, ਮੌਸੀਕੀ ਦੇ ਮਗਰ ਜ਼ਿੰਦਗੀਆਂ ਗਵਾ ਗਏ ਤੇ ਉਹਨਾਂ ਨੂੰ ਕੋਈ ਪਲੇਟਫਾਰਮ ਹੀ ਨਹੀਂ ਮਿਲਿਆ। ਅਸੀਂ ਉਹਨਾਂ ਦੀ ਕਦੀ ਉਹ ਪੁੱਛਿਆ ਹੀ ਨਹੀਂ ਕਿ ਯਾਰ ਉਹੀ ਤੇ ਗੱਲ ਕੀਤੀ ਕਿ ਤੁਹਾਨੂੰ ਉਹਨਾਂ ਦੇ ਦਿਲ 'ਚ ਫਿਰ ਉਹਨਾਂ ਦੀ ਕਿੰਨੀ ਦਿਲ ਆਜ਼ਾਰੀ ਹੈ ਕਿ ਯਾਰ ਅਸੀਂ ਇੰਨਾ ਅੱਛਾ ਸਿੱਖ ਕੇ, ਅਸੀਂ ਇੰਨੀ ਮਿਹਨਤ ਕਰਕੇ ਅਸੀਂ ਘਰ ਬੈਠੇ। ਅਸੀਂ ਹੁਣ ਤੇ ਚਲੋ ਸੈੱਟ ਸਾਡਾ ਚੇਂਜ ਹੋ ਗਿਆ, ਸਾਡੇ ਸੈੱਟ ਤੇ ਹਮੇਸ਼ਾ ਵੱਡਿਆਂ ਬੰਦਿਆਂ ਦੀਆਂ ਤਸਵੀਰਾਂ ਲਾਈਆਂ ਹੁੰਦੀਆਂ ਸੀ, ਕਾਬਿਲ ਲੋਗੋਂ ਕੀ ਲੱਗੀਆਂ ਹੁੰਦੀਆਂ ਸੀ, ਜਿਹੜੇ ਫਾਈਨਲ ਲੋਕ ਹੋਏ। ਅਸੀਂ ਤੇ ਇਹਨੂੰ ਵੀ ਮਨਾ ਕੀਤਾ ਉਸਤਾਦ ਜੀ, ਸਲਮਾਨ ਭਾਈ ਨੂੰ ਵੀ ਪਕਾ। ਓ ਯਾਰ ਜਾਣ ਦੋ ਯਾਰ। ਪਰਸੋਂ ਉਸਤਾਦ ਜੀ ਗਾਣਾ ਇੱਕ ਬੰਦੇ ਨੂੰ ਸੁਣਾਇਆ ਤੇ ਉਹ ਅੱਗੋਂ ਟਰਾਲਾ ਜਿਹੜਾ ਆਉਣ ਡਿਆ ਸੀ ਸਰੀ ਵਾਲਾ, ਉਹਨੇ ਵਿੱਚ ਵੱਜਣ ਲੱਗਾ, ਮੈਨੂੰ ਫੜ ਲਿਆ। ਮੈਂ ਕਿਹਾ ਨਹੀਂ ਸਲਮਾਨ ਸੁਰੀਲਾ ਪਲੇਬੈਕ ਆਵਾਜ਼ ਆ ਸਲਮਾਨ ਦਾ। ਤੁਸੀਂ ਐਵੇਂ ਉਹੀ ਗੱਲ ਆ ਗਈ ਨਾ ਜਿੱਦਾਂ ਤੁਸੀਂ ਮੇਰੇ ਨਾਲ ਚੇਦਾ ਕਰਦੇ ਆ ਉਸਤਾਦ ਜੀ ਹੁਣ ਅਸੀਂ ਕੁਝ ਨਾ ਕੁਝ ਤੇ ਕਰੀਏ ਨਾ। ਨਹੀਂ ਸਲਮਾਨ ਭਾਈ ਬਹੁਤ ਅੱਛੇ ਸਿੰਗਰ, ਆਵਾਜ਼ ਬਹੁਤ ਸਵੀਟ ਹੈ ਇਹਨਾਂ ਦੀ। ਹਾਂ ਲੇਕਿਨ ਦੇਖੋ ਨਾ, ਉਹਨੂੰ ਪਤਾ ਵਾ ਕਿ ਮੈਂ ਨਹੀਂ ਸੁਰ
ਉਹ ਵੱਧ ਵੀ ਨਹੀਂ ਰਿਹਾ। ਅੱਛਾ ਉਸਤਾਦ ਜੀ, ਰਾਗ ਦੇ ਬਾਰੇ ਚ ਕੁਝ ਥੋੜਾ ਜਿਹਾ ਦੱਸ ਦਿਓ, ਡੈਫੀਨੇਸ਼ਨ ਜੇ ਤੁਹਾਨੂੰ पता थे। ਕੀ राग की चीज? राग यार मिडल ईस्ट का एक मुल्क है, उस पे कुछ अरसा पहले हमला हुआ था, वो माहौल नहीं रहा। ਉਹ ਰਾਗ ਹੈ। ਉਹ ਰਾਗ, ਉਹ ਗਾਣਾ ਨਹੀਂ ਮੈਡਮ ਦਾ ਰਾਗ ਫੈਲ राग ਜਦੋਂ लगो नाल बाथू भी लगो। ਨਾ ਯਾਰ। ਅੱਛਾ ਯਾਰ ਨਾਜ਼ਰੀਨ, ਮੈਂ ਤੁਹਾਨੂੰ ਅੱਜ ਦੱਸਦਾ ਰਾਗ ਹੁੰਦਾ ਕੀ, ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹੋਣਾ। ਮਜ਼ਾ ਤਾਂ ਉਸਤਾਦ ਜੀ ਤੁਸੀਂ ਉਸ ਬੰਦੇ ਨੂੰ ਗੱਲ ਸਮਝਾਓ ਜਿਹਨੇ ਸੁਣਿਆ ਬਹੁਤ ਕੁਛ ਆ ਲੇਕਿਨ ਉਹਨੂੰ ਸਮਝ ਨਹੀਂ ਆ ਰਹੀ ਕਿ ਕੀ ਹੁੰਦਾ। ਆਮ ਬੰਦੇ ਨੂੰ ਜਾਂ ਮੂਸੀਕੀ ਦੇ ਰਿਲੇਟਡ ਬੰਦੇ ਨੂੰ ਸਮਝਾਓਗੇ ਤਾਂ ਉਹ ਤੇ ਉਹਦਾ ਕੰਮ ਆ, ਉਹ ਸਿੱਖਣਾ ਚਾਹ ਰਿਹਾ। ਠੀਕ ਹੈ ਨਾ। ਰਾਗ ਹੁੰਦਾ ਕੀ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ ਜੇ ਲਓ ਸੁਣੋ। ਰਾਗ ਇੱਕ यार बड़ी अच्छी चीज है, बहुत मजेदार है ना। मैं अच्छा ਉਹਦੇ ਲਈ ਕੋਈ ਅੱਛਾ ਨਾਮ ਲੱਭ ਰਿਹਾ। ਸਿਮਤ ਕਹਿ ਲਓ। ਮੁxtਲਿਫ ਸਿਮਤਾਂ ਨੇ, ਰਾਗ ਹੀ सही। ਹਜ਼ਾਰਾਂ ਸਿਮਤਾਂ ਨੇ, ਡਾਇਰੈਕਸ਼ਨਸ। ਇੱਕ ਰਾਗ ਇਹ ਡਾਇਰੈਕਸ਼ਨ ਆ ਉਹਦੀ, ਉਹਨੇ ਇੱਧਰ ਨਹੀਂ ਜਾਣਾ। ਠੀਕ ਹੈ ਜੀ। ਇੱਕ ਰਾਗ ਦੀ ਉਹਦੇ ਨਾਲ ਇੰਜ ਡਾਇਰੈਕਸ਼ਨ ਹੈ, ਇੱਕ ਦੀ ਇੰਜ ਡਾਇਰੈਕਸ਼ਨ। ਇਸ ਤਰ੍ਹਾਂ ਡਾਇਰੈਕਸ਼ਨਾਂ ਨੇ ਰਾਗ ਦੀਆਂ। ਇੱਕੋ ਹੀ ਰਾਗ 'ਚ 4-5 ਗਾਣੇ ਨੇ, ਰਾਗ ਇੱਕੋ ਹੀ ਆ, ਤਰਜ਼ਾਂ ਚੇਂਜ ਨੇ, ਫਿਲਮਾਂ ਚੇਂਜ ਨੇ, ਸਿੰਗਰ ਚੇਂਜ ਨੇ, ਮਿਊਜ਼ਿਕ ਚੇਂਜ ਆ, ਸੰਤ ਇੱਕੋ ਹੀ ਆ। ਫੌਰਨ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਯਾਰ ਇੱਕੋ ਹੀ ਸਮਤਾ ਹੈ ਕਿਤੇ। ਯਾਨੀ ਮੈਂ ਹੁਣ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ 3-4 ਗਾਣੇ ਸੁਣਾਉਣਾ ਇੱਕੋ ਰਾਗ ਦੇ, ਤੁਹਾਨੂੰ ਇੰਝ ਲੱਗੇਗਾ ਕਿ ਕਿਤੇ ਵੀ ਕੋਈ ਨਾ ਗਾਣੇ ਚੇਂਜ ਹੋਈ ਜਾ ਰਹੇ ਨੇ ਲੇਕਿਨ ਫੀਲ ਨਹੀਂ ਚੇਂਜ ਹੋ ਰਹੀ। ਜਿਸ ਤਰ੍ਹਾਂ ਗਾਣਾ ਚੇਂਜ ਹੁੰਦਾ ਤੇ ਬੰਦੇ ਨੂੰ ਪਤਾ ਲੱਗਦਾ ਨਾ ਹੋਰ ਗਾਣਾ, ਤੁਹਾਨੂੰ ਇੰਝ ਨਹੀਂ ਲੱਗੇਗਾ। ਤੁਹਾਨੂੰ ਇੰਝ ਲੱਗੇਗਾ 4-5 ਗਾਣੇ ਇੱਕੋ ਹੀ ਗਾਣਾ ਵਾ, ਇੱਕੋ ਡਾਇਰੈਕਸ਼ਨ। ਉਹਨੂੰ ਕਹਿੰਦੇ ਨੇ ਇੱਕ ਰਾਗ 'ਚ। ਫਿਰ ਤੁਹਾਨੂੰ ਮੈਂ ਰਾਗ ਚੇਂਜ ਕਰਕੇ ਵਿੱਚ ਗਾਣਾ ਗਾਵਾਂਗਾ, ਤੁਹਾਨੂੰ ਇੱਕਦਮ ਇੰਝ ਲੱਗੇਗਾ ਯਾਰ ਇਹ ਕੁਛ ਨਾ ਖਰਾਬ ਹੋਇਆ, ਕੋਈ ਸਿਮਤ ਚੇਂਜ ਹੋਈ ਹੈ। ਲਾਈਕ ਇਹ ਹੁਣ ਇੱਕੋ ਰਾਗ ਦੇ ਤੁਹਾਨੂੰ ਮੈਂ 3-4-5 ਜਿੰਨੇ ਮੇਰੇ ਜ਼ਿਹਨ 'ਚ ਹੈ ਮੈਂ ਤੁਹਾਨੂੰ ਸੁਣਾਉਣਾ। ਕੋਈ ਹਮਦਮ ਨਾ ਰਹਾ, ਕੋਈ ਸਹਾਰਾ ਨਾ ਰਹਾ, हम किसी के न रहे, कोई हमारा न रहा, कोई हमदम। क्या खबर, क्या पता, क्या खुशी है, गम है क्या, मेरा जीवन कोरा कागज कोरा ही रह गया, ये लाल रंग कब मुझे छोड़ेगा। ਚਾਰ ਗਾਣੇ ਸੀ, ਇੱਕੋ ਰਾਗ ਦੇ ਗਾਣੇ ਚਾਰੇ ਲੈਦਾ। ਇੱਕ ਰਾਗ ਦੇ ਵਿੱਚ 7 ਸੁਰ ਨੇ, ਇੱਕ ਡਾਇਰੈਕਸ਼ਨ ਦੇ ਵਿੱਚ 7 ਸੁਰ ਨੇ, ਲੇਕਿਨ ਉਹ ਬਾਕੀ ਸਾਰੇ ਰਾਗਾਂ ਨਾਲੋਂ ਡਿਫਰੈਂਟ ਲੱਗੇ ਨੇ। ਬਾਕੀ ਕਿਸੇ ਦੇ ਵੀ ਉਦਾਂ ਦੇ ਨਹੀਂ ਲੱਗੇ। ਉਹਨਾਂ ਸੁਰਾਂ ਤੇ ਹੀ ਕਿਸੇ ਨੇ ਅਗਲੇ ਸੁਰ ਨੂੰ ਛੇੜ ਕੇ ਰਹਿਣਾ ਉਸੇ ਡਾਇਰੈਕਸ਼ਨ 'ਚ। ਉਹਨਾਂ 7 ਚੋਂ ਕਿਸੇ ਨੇ ਤੀਜੇ ਤੋਂ ਗਾਣਾ ਸ਼ੁਰੂ ਕਰ ਲਿਆ, ਫਿਰ ਦੂਜਾ ਸੁਰ ਲਾਤਾ, ਫਿਰ 7ਵਾਂ ਲਾਤਾ, ਫਿਰ 6ਵਾਂ ਲਾਤਾ, ਉਸੇ ਡਾਇਰੈਕਸ਼ਨ। ਇੱਕ ਮੂਸੀਕਰ ਆਇਆ, ਉਹਨੇ ਪਹਿਲੇ ਤੋਂ ਸ਼ੁਰੂ ਕੀਤਾ, ਉਸ ਤੋਂ ਬਾਅਦ ਉਹਨੇ 8ਵਾਂ 7ਵਾਂ ਸੁਰ ਲਾਤਾ, ਆਖਰੀ ਫਿਰ ਉਹਨੇ ਨੀ ਲਾਤਾ। ਲੇਕਿਨ ਉਹ ਹੈ ਡਾਇਰੈਕਸ਼ਨ ਹੋਈ ਹੈ। ਜਿੱਥੋਂ ਡਾਇਰੈਕਸ਼ਨ ਚੇਂਜ ਹੋ ਜਾਏਗੀ ਉੱਥੋਂ ਫੀਲ ਚੇਂਜ ਹੋ ਜਾਏਗੀ। ਇਹਨੂੰ ਕਹਿੰਦੇ ਨੇ ਰਾਗ ਚੇਂਜ ਆ। ਬਿਲਕੁਲ ਜਿਸ ਤਰ੍ਹਾਂ ਪਟੜੀ ਤੋਂ ਟ੍ਰੇਨ। ਯੈਸ। ਖਰਜ ਕਿਹਨੂੰ ਕਹਿੰਦੇ ਨੇ? ਖਰਜ ਇੱਕ ਮੇਰੀ ਸੌਰੀ ਮੈਂ ਕਮ ਖਰਜ ਬਾਲਾ ਨਸ਼ੀ। ਇੱਕ ਮੇਰੀ ਰਹਿਨਮਾਈ ਕਰਨਾ। ਮੈਂ ਕੁਝ ਟਾਈਮ ਇਸ ਤਰ੍ਹਾਂ ਦਾ ਵੀ ਦੇਖਿਆ ਕਿ ਇੱਕ ਫਿਲਮ ਹੈ ਨਾ, ਅਗਰ ਉਹ 'ਚ 4 ਗਾਣੇ ਨੇ, ਉਹ ਸੇਮ ਸਕੇਲ ਸੇਮ ਰਾਗ ਇਸ ਤਰ੍ਹਾਂ ਦੇ। ਹਾਂਜੀ ਇਸ ਤਰ੍ਹਾਂ ਹੁੰਦਾ ਹੈ ਨਾ। ਇੱਕ ਫਿਲਮ 'ਚ ਸੇਮ ਸਕੇਲ ਸੇਮ ਹੀ ਰਾਗ ਹੈ, ਉਹ 'ਚ 4 ਗਾਣੇ। ਨਹੀਂ ਉਹ ਇਸ ਤਰ੍ਹਾਂ ਉਹ ਇਸ ਤੋਂ ਹੁੰਦਾ ਨਾ ਕਿ ਇੱਕ ਰਚਾਓ ਹੈ, ਉਹਦਾ ਕਿਉਂਕਿ ਗਾਣਾ ਮੁੱਕਣਾ ਵਾ, ਹਾਂਜੀ ਅੱਗੋਂ ਡਾਇਰੈਕਟ ਸ਼ੁਰੂ ਹੋਏ ਆ ਤੇ ਥੱਲੇ ਬੈਕਗ੍ਰਾਉਂਡ ਵੀ ਉਸੇ ਸਕੇਲ ਚ ਆ ਰਿਹਾ, ਅਦਰਵਾਈਜ਼ ਉਹ ਬੁਰਾ ਲੱਗੇਗਾ। ਫਿਰ ਉਹ ਸਕੇਲ ਚੱਲਦਾ ਵਿੱਚ ਹੀ ਇਮੋਸ਼ਨਲ ਸੀਨ ਵਿੱਚ ਹੀ ਅੱਗੋਂ ਫਿਰ ਗਾਣਾ ਆ ਗਿਆ ਤਾਂ ਉਸੇ ਸਕੇਲ ਬਿਲਕੁਲ ਇਹ ਹੁੰਦਾ ਹੈ। ਕਈ ਹੁੰਦੇ ਰਾਗ ਚੇਂਜ ਹੋ ਜਾਂਦੇ ਕਿਉਂਕਿ ਅੱਛਾ ਸਾਜੀ ਖਰਜ ਕੀ ਹੈ? ਉਹ ਯਾਰ ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਕਿਸ ਪਾਸੇ ਲਾਉਣਾ ਜ਼ਰੂਰੀ ਸਾਜੀ ਮੈਂ ਹਲੇ ਠਾਠਾਂ ਪੁੱਛਣੀਆਂ, ਕੋਮਲ ਤੀਵਰ ਪੁੱਛਣਾ, ਰੋਹੀ ਮਰੋਹੀ ਪੁੱਛਣਾ, ਇਹ ਤਾਂ ਸਾਨੂੰ 2 ਦਿਨ ਲੱਗ ਜਾਣੇ ਆ। ਸਾਜੀ ਜਿਹੜੇ ਤੁਸੀਂ ਇਹ 4-5 ਸੌਂਗ ਇੱਕ ਰਾਗ ਦੇ ਨਹੀਂ ਇਦਾਂ ਦੇ ਹੋਰ ਇਹਦਾ ਨਾਮ ਕੀ ਹੈ ਇਸ ਰਾਗ ਦਾ? ਇਹ ਮੇਰਾ ਕੀ ਇਹ ਰਾਗ ਹੈ? ਰਾਗ ਬਰੇਲੀ, ਸ਼ਰਵੰਜਨੀ ਇਸ ਤਰ੍ਹਾਂ ਦਾ ਕੋਈ ਨਾਮ, ਸ਼ਰਵੰਜਨੀ ਇਸ ਤਰ੍ਹਾਂ ਦਾ ਕੋਈ ਨਾਮ ਹੈ ਇਹਦਾ ਰਾਗ। ਮੈਂ ਤੁਹਾਨੂੰ ਦੱਸ ਦਾਂਗਾ। ਰਾਗ ਭੈਰਵੀ ਹੈ। ਹਾਂਜੀ ਕਿੰਨੇ ਗਾਣੇ ਨੇ ਰਾਗ ਭੈਰਵੀ? ਅਮਰਤਾਜ ਜੀ तू गंगा की मौज में
जमुना का धारा इस भरी दुनिया में कोई भी हमारा गर्दिशों में हरदम एक कोई राग ਇਹ ਤੁਹਾਨੂੰ ਲੱਗਣਾ ਹੀ ਨਹੀਂ ਕਿ ਯਾਰ ਕੋਈ ਚੀਜ਼ ਅੱਛਾ ਆ ਤੁਸੀਂ ਮੈਸ਼ਅਪ ਦੇਖਿਆ ਨਾ ਤੁਸੀਂ ਮੈਸ਼ਅਪ ਬਹੁਤ ਗਾਣੇ ਸੁਣਦੇ ਵੀ ਹੋਵੋਗੇ ਗੱਡੀਆਂ 'ਚ ਵੀ ਮੈਸ਼ਅਪ ਕਿਉਂ ਅੱਛਾ ਲੱਗਦਾ ਵਾ ਗਾਣਾ ਚੇਂਜ ਹੋ ਜਾਂਦਾ ਕਿਉਂਕਿ ਸੇਮ ਰਾਗ ਜਾਂਦਾ ਯੈਸ ਹੁਣ ਮੈਂ ਤੁਹਾਨੂੰ ਤੁਹਾਡੇ ਉਹਦੇ ਨਾਲ ਸਮਝ ਆਏਗੀ ਤੁਹਾਨੂੰ ਸਾਜੀ ਉਹ ਕਿਹੜਾ ਰਾਗ ਆ ਜਿਹੜਾ ਤੁਸੀਂ ਗਾਣਾ ਸੁਣਾਉਂਦੇ ਸੀ ਤਸਵੀਰ ਵਾਲਾ ਗਾਣਾ ਉਹ ਇਹਨੂੰ ਬਹੁਤ ਪਸੰਦ ਹਾਂ ਇਹ ਮੈਨੂੰ ਬੜਾ ਸੋਹਣਾ ਲੱਗਦਾ ਉਸਤਾਦ ਜੀ ਦੇ ਮੂੰਹ ਥੋੜਾ ਜਿਹਾ ਸੁਣਾਈ ਮਹਿਬੂਬਾ ਤੇਰੀ ਤਸਵੀਰ ਯਾਰ ਮੈਨੂੰ ਐਵੇਂ ਮੇਰੇ ਤੇ ਵੀ ਕੋਈ ਤਨਕੀਦ ਅੱਛਾ ਯਾਰ ਚਲੋ ਬਸ ਬਹੁਤ ਹੋ ਗਿਆ ਸ਼ੋਅ ਆਫ 뮤직 ਤੇ ਬਹੁਤ ਹੋ ਗਿਆ ਕੋਈ ਹੋਰ ਗੱਲ ਕਰ ਲਓ ਤਾਜੀ ਉਹ ਗਾਣਾ ਮਿਹਰਬਾਨੀ ਉਹ ਮੇਰਾ ਫੇਵਰਟ ਆ ਤਾਜੀ ਸੁਣਾ ਦਿਓ ਤਸਵੀਰ ਮਜ਼ੇਦਾਰ ਮਹਿਬੂਬਾ ਮੇਰੀ ਤਸਵੀਰ ਮੇਰੀ ਨਹੀਂ ਗਲਤ ਨਾ ਦੱਸਿਆ ਕਰ ਮੈਂ ਹੈ ਮਦਨ ਮੋਹਨ ਸਾਹਿਬ ਦੀ ਕੰਪੋਜੀਸ਼ਨ ਹੈ ਰਫੀ ਸਾਹਿਬ ਦਾ ਗਾਣਾ ਮਹਿਬੂਬਾ ਤੇਰੀ ਤਸਵੀਰ किस तरह मैं बनाऊं तेरी जुल्फों की दास्तां किस तरह मैं सुनाऊं तेरे लिए कहूँ कोई बात तेरे लिए सोचूं कोई नाम मैं तो बस दीवाना हो गया नहीं मेरे बस का ये काम तेरे जैसा कोई कहीं देखा ना सुना है महबूबा महबूबा तेरी तस्वीर किस मैं बनाऊं ऐसी मदन मोहन साहब ਵਾਹ ਵਾਹ ਵੱਡੀ ਦੁਨੀਆ ਫਿਰ ਸਾਇੰਸਦਾਨਾਂ ਵਾਲੀ ਵਰਦੀ ਪਾ ਕੇ ਕਹਿੰਦਾ ਮੈਂ ਵੀ ਰਾਗ ਯਾਦ ਕਰਨਾ ਲਾਲ ਰੰਗ ਨਾਲ ਸਾਈਨ ਕਰਾ ਲੈ ਚਿੱਟੀ ਸ਼ਰਟ ਤੇ ਭਾਈ ਘਰ ਆ ਕੇ ਮਸ਼ੀਨ ਨੂੰ ਧੋਤਾ ਵਾ ਉਹ ਸਾਰੇ ਸੂਟਾਂ ਨੂੰ ਜੜ ਕੇ ਬਾਈ ਨੇ ਚੰਗੇ ਸੋਟੇ ਫੇਰੇ ਅੱਛਾ ਮਾਰਕਰ ਲੈ ਕੇ ਖਾਨ ਸਾਹਿਬ ਦੇ ਮਗਰ ਫਿਰਨ ਲੱਗ ਕਹਿੰਦਾ ਮੈਨੂੰ ਸਾਇੰਸ ਸਿਖਾ ਦਿਓ ਬਸ ਮੈਂ ਲੋਕਾਂ ਦੇ ਕਰ ਪੈ ਘਮਾਉਣੇ ਤਾਜੀ ਇੱਕ ਪੰਜੇ ਦਾ ਫਿੰਗਰ ਲਾ ਕੇ ਸਿਮ ਕਢਾ ਲਿਆ ਹੈ ਕਈ ਵਾਰ ਮੇਰੇ ਕਿਹੜੇ ਪੰਜੇ ਦਾ ਹਾਂ ਮੁਰਗੀ ਦੇ ਪੰਜਾ ਕਹਿ ਨਾ ਮੁਰਗੀ ਦਾ ਪੰਜਾ ਲਾ ਕੇ ਸਿਮ ਕਢਾ ਲਿਆ ਤੇ ਕਾਲ ਕੀਤੀ ਤੇ ਗਵਾਦ ਰੇ ਏਟੀਐਮ ਮਸ਼ੀਨ ਚੋਂ ਇੰਜ ਗੁੱਸੇ ਨਾਲ ਬਾਹਰ ਨਿਕਲ ਕੇ ਬ੍ਰਾਂਚ 'ਚ ਵੜ ਕੇ ਕਹਿੰਦਾ ਉਹਨੂੰ ਹੈਂਡਲ ਤੇ ਲੱਗਾ ਨਹੀਂ ਗਿਆ ਇਹ ਵੀ ਤਾਜੀ ਵੜਿਆ ਏਟੀਐਮ ਮਸ਼ੀਨ ਚ ਫੋਰੀ ਵਾਰ ਕੇ ਤੇ ਪਰਿਓ ਨਿਕਲ ਕੇ ਓਏ ਇਹ ਤੇ ਗਲੀ ਆ ਬੜੀ ਜਗ੍ਹਾ ਤੇ ਏਟੀਐਮ ਮਸ਼ੀਨਾਂ ਲੱਗੀਆਂ ਨੇ ਭਾਈ ਹਾਂ ਅੱਛਾ ਉਸਤਾਦ ਜੀ ਵੈਸੇ ਮੈਂ ਰਾਗਾਂ ਤੋਂ ਮੈਨੂੰ ਯਾਦ ਆਉਂਦੇ ਸੀ ਕਿ ਅਸੀਂ ਨਾ ਜਿਵੇਂ ਖਰਜ ਦੀ ਮੈਂ ਗੱਲ ਕੀਤੀ ਮੈਂ ਕਿਹਾ ਖਰਜ ਉਸਤਾਦ ਜੀ ਕਹਿਣਗੇ ਜਿਵੇਂ ਘੰਟਾ ਘਰ ਆ ਤੇ ਬਾਕੀ ਡਾਇਰੈਕਸ਼ਨਾਂ 8 ਬਾਜ਼ਾਰ ਤੇ ਮੈਂ 8 ਬਾਜ਼ਾਰਾਂ ਦੀ ਗੱਲ ਕਰਨ ਲੱਗਾ ਸੀ ਉਸਤਾਦ ਜੀ ਅੱਜ ਤੱਕ ਮੈਨੂੰ 8 ਬਾਜ਼ਾਰਾਂ ਦੀ ਸਮਝ ਨਹੀਂ ਆਈ ਵੀ ਮਿੰਟ ਗੁਮਰੀ ਕਿਹੜਾ ਵਾ ਕਚਹਿਰੀ ਬਾਜ਼ਾਰ ਕਿਹੜਾ ਵਾ ਇਹ ਤੇਰੀ ਪ੍ਰੋਬਲਮ ਹੈ ਤੂੰ ਸੰਤ ਨਾ ਦੱਸ ਤੂੰ ਯਾਦ ਕਰ ਲੈ ਉਹਨੇ ਲਿਖਤਾ ਹੁਣ ਭਾਈ ਨੂੰ ਵੱਡੇ ਬੋਰਡ ਨੁੱਕਰਾਂ ਤੇ ਲਿਖਿਆ ਵੀ ਆ ਬੋਰਡ ਲਿਖਿਆ ਕਿੰਨਿਆਂ ਦਾ ਚੰਡਾ ਪਈਆਂ ਸੀ ਉਹ ਝੰਗ ਬਾਜ਼ਾਰ ਸੀ ਜਿੱਥੇ ਤੈਨੂੰ ਠੁੱਡੇ ਪਏ ਉਹ ਕਾਰਖਾਨਾ ਬਾਜ਼ਾਰ ਸੀ ਜਿੱਥੇ ਤੋਂ ਬੁੱਢੀ ਦਾ ਪਰਸ ਖੋਇਆ ਸੀ ਉਹ ਨਾਰਕਲੀ ਭੋਣਾ ਬਸਾਸ ਤੇ ਜਿੱਥੇ ਤੂੰ ਬੋਰੀ ਚੋਂ ਖੋਪਰਾ ਚੁੱਕ ਕੇ ਲੁਕੋਇਆ ਸੀ ਉਹ ਕਾਰਖਾਨਾ ਬਾਜ਼ਾਰ ਜਿੱਥੇ ਤੈਨੂੰ ਕੰਨ ਫੜਾਏ ਸੀ ਉਹ ਗੋਲ ਬਾਜ਼ਾਰ ਸੀ ਆਹ ਜਿੱਥੇ ਤੂੰ ਹੈਂਡ ਫਰੀ ਚੋਰੀ ਕਰਕੇ ਨੱਸਿਆ ਉਹ ਕਚਹਿਰੀ ਬਾਜ਼ਾਰ ਸੀ ਕਹਿੰਦਾ ਮੈਂ ਬੁੱਢੀ ਦਾ ਪਰਸ ਖੋਇਆ ਮੈਨੂੰ ਚਪੇੜਾ ਪਈਆਂ ਮੈਂ ਕਿਹਾ ਤੈਨੂੰ ਚਪੇੜਾ ਤੋਂ ਨਿਕਲ ਜਾਣਾ ਸੀ ਕਹਿੰਦਾ ਨਹੀਂ ਆਪਣੀ ਬੁੱਢੀ ਦਾ ਕੋਲ ਯਾਰ ਏਟੀਐਮ ਦੇ ਦਰਵਾਜ਼ੇ ਨੂੰ ਆਪਣਾ ਵਾਇਰ ਲੌਕ ਲਾਤਾ ਕਹਿੰਦਾ ਬਾਹਰ ਬਹਿ ਗਿਆ ਜਿਹੜਾ ਆ ਰਿਹਾ ਉਹਨੂੰ ਕਹਿੰਦਾ 20 ਰੁਪਏ ਦਿਓ ਮੈਨੂੰ 20 ਰੁਪਏ ਰੇਟ ਆ ਯਾਰ ਘੰਟਾ ਘਰ ਉਸਤਾਦ ਜੀ ਮਰਕਜ਼ ਵਾ ਨਾ
ਤੇ ਹੁਣ ਸਾਨੂੰ ਸਾਈਡਾਂ ਤੋਂ ਇਹ ਯਾਦ ਕਿੱਦਾਂ ਹੋਵੇ ਇਹ ਨਹੀਂ ਸਮਝ ਆਉਂਦੀ। ਇਧਰੋਂ ਕਚਹਿਰੀ ਤੇ ਕਿਹੜੀਆਂ ਕੈਂਚੀਆਂ ਵਾਲਾ ਜਿਹੜਾ ਬਾਜ਼ਾਰ ਵਾ ਉਹਦੀ ਨਹੀਂ ਸਮਝ ਆਈ ਮੈਨੂੰ ਅੱਜ ਤੱਕ ਵੀ ਉਹ ਕਿਹੜਾ ਬਾਜ਼ਾਰ। ਯਾਰ ਜਿਹਦੇ ਚ ਪ੍ਰਾਈਜ਼ ਬੌਂਡ ਤੇ ਜਿਊਲਰਾਂ ਦੀਆਂ ਦੁਕਾਨਾਂ ਵਾ ਉਹ ਰੇਲ ਬਾਜ਼ਾਰ। ਹਾਂ ਜਿਊਲਰੀ ਇਹਦਾ ਇੱਕ ਆਸਾਨ ਤਰੀਕਾ ਉਸਤਾਦ ਜੀ, ਜਿਹੜੇ ਸ਼ਹਿਰ ਵੱਲ ਨੂੰ ਰਸਤੇ ਜਾਂਦੇ ਨੇ ਨਾ ਉਧਰ ਨੂੰ ਉਸ ਨਾਮ ਦਾ ਵਾ, ਜਿਹੜਾ ਝੰਗ ਰੋਡ ਵੱਲ ਨੂੰ ਆ ਝੰਗ ਬਾਜ਼ਾਰ, ਚਨਿਓਟ ਬਾਜ਼ਾਰ ਚਨਿਓਟ ਵੱਲ ਨੂੰ ਆ ਉਹਦੀ ਸੰਮਤ, ਰੇਲ ਬਾਜ਼ਾਰ ਦੀ ਰੇਲਵੇ ਸਟੇਸ਼ਨ ਵੱਲ ਨੂੰ ਆ, ਇਹ ਭੁਆਣੇ ਬਾਜ਼ਾਰ ਦੀ ਭੁਆਣੇ ਵੱਲ ਨੂੰ ਆ। ਹਾਂ ਉਸਤਾਦ ਉਹ ਨਿਕਲਦੇ ਨੇ ਰਸਤੇ। ਹੁਣ ਅਮੀਪੁਰ ਬਾਜ਼ਾਰ ਜਿਹੜਾ ਅਮੀਪੁਰ ਬੰਗਲੇ ਜਾਂਦਾ ਸਿੱਧਾ ਉੱਥੋਂ ਨਿਕਲ ਗਿਆ ਗੁਰਨਾੜ ਵਾਲੇ ਚੌਕ ਸਿੱਧਾ ਅਮੀਪੁਰ ਬੰਗਲਾ। ਝੰਗ ਬਾਜ਼ਾਰ ਜਿਹੜਾ ਉਹ ਹਾਂ ਝੰਗ ਬਾਜ਼ਾਰ ਨਿਕਲੋ ਅੱਗੋਂ ਸੱਜੇ ਹੱਥ ਝੰਗ ਰੋਡ ਤੇ ਚੜ ਕੇ ਸਿੱਧਾ ਝੰਗ। ਔਰ ਇਹ ਨਾ ਬੇਸਿਕਲੀ ਬਰਤਾਨੀਆ ਦਾ ਝੰਡਾ ਵਾ ਨਾ, ਇਹ ਉਹਦਾ ਡਿਜ਼ਾਈਨ ਆ। ਅੱਛਾ ਮਾਉਂਟ ਲਾਸਟ ਐਵਰੈਸਟ ਨੇ ਬਣਾਇਆ ਸੀ। ਅੱਛਾ ਮੋੜ ਲਾਇਲ ਆਹੋ ਲਾਇਲ ਪਤਾ ਨਹੀਂ ਲਾਰਡ ਮਾਊਂਟ ਬੈਟਨ ਲਾਇਲ ਲਾਇਲਪੁਰ। ਹਾਂਜੀ ਲਾਇਲ ਉਹਨਾਂ ਦਾ ਨਾਮ ਸੀ ਕੋਈ ਅੰਗਰੇਜ਼ ਦਾ। ਲਾਇਲ ਸਰ ਲਾਇਲ ਹਾਂ ਲਾਇਲ ਪੂਰੀ ਸਰ ਲਾਇਲ ਭੱਟੀ ਸਾਹਿਬ। ਉਸਤਾਦ ਜੀ ਮੈਂ 6 ਸਾਲ ਬਾਅਦ ਦੁਬਈ ਹੋਇਆ ਤੇ ਮੈਨੂੰ ਉੱਥੇ ਘੰਟਾ ਘਰ ਲਿਜਾ ਕੇ ਗੱਲਬਾਤ ਨਾਲੇ ਕਹਿੰਦਾ ਇੱਥੋਂ ਸੁਰੰਗ ਸਿੱਧੀ ਸ਼ਾਹੀ ਕਿਲੇ ਨਿਕਲਦੀ। ਅੱਛਾ ਕਈਆਂ ਵੀ ਕਹਿੰਦੇ ਉਸਤਾਦ ਜੀ ਇਹ ਕੀ ਰੌਲਾ ਇੱਥੇ ਦਾ? ਕਿਉਂ ਇੱਥੇ ਬਣਾਈ? ਉਹਨਾਂ ਕਹਿੰਦੇ ਉਸਤਾਦ ਜੀ ਤੇ ਥੱਲੇ ਖਜ਼ਾਨਾ ਵਾ। ਹਾਂਜੀ ਉਹਨੂੰ ਲੁਕੋਇਆ ਵਾ ਬਸ। ਐਵੇਂ ਗੱਲਬਾਤ ਬਣਾਈ ਹੁੰਦੀ ਉਹਦੇ ਹੈ। ਥੱਲੇ ਖਜ਼ਾਨਾ ਵਾ। ਤਾਂ ਜੀ ਉਹ ਘੰਟਾ ਘਰ ਦੇ ਥੱਲੇ ਉਹਨਾਂ ਨੇ ਬੈਠਕ ਨਹੀਂ ਬਣਾਈ, ਉੱਥੇ ਹੀ ਆਪਣੇ ਪਰੋਣੇ ਲੰਮੇ ਪਾਇਆ। ਕਹਿੰਦਾ ਤੂੰ ਬਣ। ਅੱਛਾ ਯਾਰ ਕਿਹੜੀ ਗੱਲ ਕਰ ਲਗਾ ਸੀ ਮੈਨੂੰ ਫੇਰ ਜ਼ਹਿਨ ਚ ਨਿਕਲ। ਰਾਗ ਦੇ ਬਾਰੇ ਚ ਕਹਿ ਰਹੇ ਮੈਂ ਉਹ ਕਹਿਣ ਡਿਆ ਸੀ ਵੀ ਘੰਟਾ ਘਰ ਜਿਹੜਾ ਵਾ ਤੁਸੀਂ ਕਿਹਾ ਹਾਂ ਇਹ ਗੈਲਰੀ ਕੈਂਟਨ ਦੇ ਬੰਦੇ ਦੇ ਸਰ ਲਾਇਲ ਦਾ ਬਣਿਆ ਹੋਇਆ ਵਾ। ਤੇ ਸਿਆਲਕੋਟ ਵਾਲਾ ਉਸਤਾਦ ਜੀ ਸਿਆਲਕੋਟ ਵੀ ਆ, ਫਿਰ ਜਦੋਂ ਸ਼ਾਹ ਫੈਸਲ ਸਾਹਿਬ ਨੇ ਇਧਰ ਨਿਜ਼ਾਮ ਕੀਤਾ ਮੋਰਮਤਿਆਂ ਵਾਲਾ, ਹਾਂਜੀ ਹਾਂਜੀ ਫਿਰ ਉਹਨਾਂ ਨੇ ਨਾਂ ਰੱਖਤਾ ਫੈਸਲਾਬਾਦ। ਹਾਂਜੀ ਹਾਂਜੀ ਪਹਿਲੇ ਲੈਲਪੁਰ ਹੀ ਆਏ। ਹਾਂ ਲੈਲਪੁਰ। ਅੱਛਾ ਜਿਵੇਂ ਕਸੂਰ ਵਾ, ਕਸੂਰ ਅਸੀਂ ਸਮਝਦੇ ਕਸੂਰ ਵੀ ਕਿਸੇ ਦਾ ਕਸੂਰ ਕੀਤਾ ਕਿਸੇ ਨੇ ਤੇ ਉਹਦੀ ਵਜ੍ਹਾ ਤੋਂ ਨਾਂ ਪੈ ਗਿਆ ਕਸੂਰ। ਅਸਲ ਦੇ ਵਿੱਚ ਕਸਰ ਤੋਂ ਕਸੂਰ ਵਾ। ਕਸਰ ਇੱਕ ਮਹੱਲ ਨੂੰ ਕਹਿੰਦੇ ਨੇ ਅਰਬੀ ਦੇ ਵਿੱਚ, ਤੇ ਉਹ ਕਸਰ ਮਹੱਲਾਂ ਦਾ ਸ਼ਹਿਰ ਉਹਨੂੰ ਕਿਹਾ ਜਾਂਦਾ। ਇਸੇ ਤਰ੍ਹਾਂ ਉਸਤਾਦ ਜੀ ਸਰਗੋਦਾ, ਇਹ ਇੱਕ ਗੋਦਾ ਨਾਮ ਦਾ ਬੰਦਾ ਸੀ, ਉਹਦੀ ਵਜ੍ਹਾ ਤੋਂ ਉਹ ਗੋਦਾ ਨਹਿਰ ਦੇ ਕਿਨਾਰੇ ਬੈਠਾ ਰਹਿੰਦਾ ਸੀ, ਉਹਦੀ ਵਜ੍ਹਾ ਤੋਂ ਸਰਗੋਦਾ ਨਾਮ ਪਿਆ। ਸਰਗੋਦਾ ਹਾਂਜੀ ਯਾਨੀ ਹਾਂਜੀ ਕਿ ਸਰ ਦਾ ਖਿਤਾਬ ਮਿਲਿਆ। ਹਾਂ ਨਹੀਂ ਇਹ ਗੱਲ ਬਾਤ ਲੱਗ ਰਹੀ ਮੈਨੂੰ। ਹਾਂ ਤੇ ਹਰੀਪੁਰ ਹਜ਼ਾਰਾ, ਹਰੀਪੁਰ ਹਜ਼ਾਰਾ। ਹਾਂ ਹਰੀਪੁਰ ਵੀ ਹਰੀ ਵੀ ਨਾਮ ਆ। ਹਰੀ ਹਾਂਜੀ ਹਾਂਜੀ ਹਰੀ। ਹਾਂ ਹਾਂ ਇੰਡੀਅਨ ਨਾਮ ਆ ਹਰੀ। ਹਰੀਪੁਰ ਹਜ਼ਾਰਾ। ਹਾਂ ਗ੍ਰੀਨਪੁਰ 1000 ਆ। ਬਾਸ ਦੱਸੇਗਾ ਕੀ ਮਤਲਬ ਆ ਸਰਗੋਦੇ ਦਾ। ਸਰਗੋਦੇ ਦਾ ਤੇ ਨਹੀਂ ਮੈਨੂੰ ਪਤਾ। ਅੱਛਾ ਮੁਲਤਾਨ ਕਿੱਦਾਂ? ਮੁਲਤਾਨ ਦਾ ਕਿੱਦਾਂ ਪਿਆ? ਮੁਮਤਾਨ ਨਹੀਂ, ਉਹ ਮੁਮਤਾਜ਼ ਹੁੰਦੀ ਹੈ। ਮੁੱਲ ਹਾਂਜੀ ਤਾਨ ਇਹ ਨਾ ਇੱਕ ਬੰਦੇ ਨੇ ਮੁੱਲ ਤਾਨਪੁਰਾ ਲਿਆ ਸੀ। ਮੁੱਲ ਲਿਆ ਉੱਥੋਂ ਜਾ ਕੇ ਜਿਵੇਂ ਤੂੰ ਘੜੀ ਲਈ ਆ। ਜੀ ਕਰੀ ਉਹ ਕਹਿੰਦਾ ਮੁਲਤਾਨ। ਮਹਿੰਗਾਈ ਦੀ ਵਜ੍ਹਾ ਤੋਂ ਅੱਛਾ ਹੁਣ ਤੂੰ ਘੜੀ ਲੈ ਲਈ, ਉਹਨਾਂ ਦਾ ਨਾਮ ਮੁੱਲ ਘੜੀ ਪਾ ਦਈਏ। ਹਾਂਜੀ ਨਹੀਂ ਮਹਿੰਗਾਈ ਦੀ ਵਜ੍ਹਾ ਤੋਂ ਨਾਂ ਪਿਆ ਸੀ ਕਿ ਮੁੱਲ ਤਾਂ ਨੂੰ ਜਾ ਰਹੇ ਆ ਮੁੱਲ ਚੀਜ਼ਾਂ। ਹਾਂ ਮੁਲਤਾਨ। ਅੱਛਾ ਹੜੱਪੇ ਦਾ ਨਾਂ ਕਿੱਦਾਂ ਪਿਆ? ਹੜੱਪਾ ਉਹ ਹਰਪ ਇਹ ਤੇ ਸਿੱਧੇ ਆ ਯਾਰ ਇਹਨਾਂ ਦਾ ਕਾਹਦਾ। ਇਹ ਨਾ ਦੋ ਬੰਦਿਆਂ ਦੀ ਸ਼ਰਤ ਲੱਗ ਗਈ ਸੀ। ਉਹ ਵੀ ਭਾਈ ਇੱਕ ਟੀਮ ਦਾ ਆ ਜਿਹੜੇ ਖੇਲਦੇ ਨਹੀਂ ਗੁੱਲੀ ਡੰਡਾ, ਉਹਦੇ ਵਿੱਚ ਉਹਨੇ ਉਹਨਾਂ ਸ਼ਰਤ ਲਾਈ, ਕਹਿੰਦਾ ਹਰਪਾ ਕੇ ਦਾ ਬਹੁਤਾ ਵੱਡਾ। ਹਰਪਾ ਮਾਰਿਆ ਉਹਨੇ, ਯਕੀਨ ਕਰ 8 ਫੁੱਟ ਤੇ ਗਿਆ। ਸਾਜੀ ਹੜੱਪਾ ਪਰ ਹੈਗੀ ਨਵਾਂ ਔਰ ਰਾਬ ਤੋਂ ਪੈਰ ਰੱਖ ਕੇ ਤੇ ਗੁੱਲੀ ਤੇ ਛਾਲ ਮਾਰ। ਹਾਂ ਇੱਕ ਨਹੀਂ ਇਹ ਗਾਣੇ 'ਚ ਵੀ ਯੂਜ਼ ਹੁੰਦਾ ਹੜੱਪਾ। ਹਾਂਜੀ ਹਾਂਜੀ। ਅੱਛਾ ਘੋੜੀ ਹੜੱਪਾ ਇੱਕ ਗੇਮ ਹੀ ਖੇਡਦੇ ਰਹੇ। ਹੜੱਪਾ ਯਾਰ ਫਰੀਦ ਉਸਤਾਦ ਜੀ ਕਹਿੰਦੇ ਇਹ ਹੜੱਪਾ ਜਿਹੜਾ ਵਾ ਇਹਦੇ ਨਾਲ ਪਿੰਡ ਸੀ ਉਹ ਕਟੱਪਾ ਹਨਾ, ਜਿੱਥੋਂ ਨਾਮ ਬਣਿਆ ਉਹ ਭਾਈ ਦਾ ਨਾਮ ਕਟੱਪਾ ਦਾ। ਇੱਕ ਮਾਲਨ ਜੱਪਾ ਵਾ। ਮਾਲਨ ਜੱਬਾ ਮਾਲਮ ਜੱਬਾ। ਹਾਂਜੀ ਹਾਂਜੀ। ਆ ਚੇਂਜ ਹੋਇਆ ਭਾਈ। ਅੱਛਾ ਮੇਰੇ ਕੋ ਪੁੱਛ। ਹਾਂ ਇਹ ਅਮਾਲਮ ਜੱਪਾ ਮਾਲਮ ਹੀ ਹੈ ਨਾ। ਮਾਲਮ ਹਾਂ ਮਾਲਮ ਜੱਬਾ। ਇਹ ਮਾਲਮ ਜੱਜਾ ਸੀ ਪਹਿਲੇ। ਆਹੋ ਉਹ ਬੜਾ ਮਾਲ ਸੀ ਉਹਦੇ ਕੋਲ। ਓਏ ਹੋਏ ਰੁਪਈਏ ਲੋ ਖੁੱਲਾ। ਉਹ ਨੌਕਰ ਕਹਿੰਦੇ ਹੁੰਦੇ ਸੀ ਮਾਲਮ ਜੱਬਾ। ਜੱਜਾ ਹਾਂਜੀ ਜੱਜਾ ਸੀ, ਫਿਰ ਉਹਨਾਂ ਨੇ ਜੱਬਾ ਕਰ ਲਿਆ। ਉਹ ਨੌਕਰਾਂ ਨੇ ਉਹਨੂੰ ਜੱਬ ਕੇ ਰੱਖਤਾ, ਉਹ ਮਾਲਮ ਜੱਬਾ ਬਣ ਗਈ। ਹਾਂ ਜਿੱਦਾਂ ਉਹਨੇ ਬੰਦੇ ਨੇ ਕੋਈ ਰੋਟੀ ਖਾ ਰਿਹਾ ਸੀ ਨਾ, ਤੇ ਉਹ ਰੋਟੀ ਥੁੜ ਗਈ ਤੇ ਉਹਨੇ ਕਿਹਾ ਲਾਹੌਰ। ਲਾਹੌਰ ਪੈ ਗਿਆ। ਹਾਂ ਸਹੀ ਸਹੀ। ਨਹੀਂ ਤੇ ਇਹ ਪਿੰਡੀ ਭੱਟੀਆਂ ਕਿਦੋਂ ਨਾ ਪਿਆ ਕਿਦਾਂ? ਉਹ ਯਾਰ ਇਹ ਪੱਟੀ ਸੀ ਇੱਕ ਸਬਜ਼ੀ ਵਾਲਾ। ਹਾਂ ਉਹਨਾਂ ਕਿਤੇ ਵੇਚਣ ਦਿਆ ਸੀਗਾ, ਉਹਨੇ ਕਿਤੇ ਭਿੰਡੀ ਪਾਈ, ਉਹਦੇ ਨਾਲ ਮਹਿੰਗੀ ਲਾਈ।
ਕਾਗਣਾ ਉਹ ਭਾਈ ਲੜ ਪਏ, ਉਹਨੇ ਉਹ ਵੱਟਾ ਹੀ ਚੁੱਕ ਕੇ ਉਹਦੇ ਖੁੰਨੀ 'ਚ ਮਾਰਿਆ। ਫਿਰ ਉੱਥੋਂ ਪਿਆ ਪਿੰਡੀ ਪੱਟੀਆਂ, ਉਹ ਪਿੰਡੀ ਦੀ ਵਜ੍ਹਾ ਤੋਂ ਪੱਟੀ ਨੂੰ ਉਹਨੇ ਮਾਰਿਆ ਜੀ। ਪੱਟੀਆਂ ਹੋ ਗਈਆਂ ਸੀ। ਹਾਂ ਪੱਟੀਆਂ ਸਿਰ ਤੇ ਹੋ ਗਈਆਂ ਯਾਰ ਪਿੰਡੀ ਦੀ ਵਜ੍ਹਾ ਤੋਂ ਪੱਟੀਆਂ। ਵਾਹ ਵਾਹ ਵਾਹ। ਰਹੀਮ ਯਾਰ ਖਾਨ ਕਿਦਾਂ ਪਿਆ ਨਾਮ? ਰਹੀਮ ਯਾਰ ਖਾਨ ਹਨਾ, ਹਾਂ ਇਹ ਰਹੀਮ ਸੀ ਇੱਕ ਮੁੰਡਾ। ਉਹ ਭਾਈ ਕਿਤੇ 2-3 ਦਿਨ ਨਾ ਕਿਤੇ ਉਹਦਾ ਇੱਕ ਯਾਰ ਸੀ ਖਾਨ। ਹਾਂਜੀ ਉਹ ਮੈਂ ਪਾਣਾ ਦੀ ਆਵਾਜ਼ ਪਾਣ ਲੱਗਾ। ਅੱਛਾ ਇੱਕ ਸੰਮਾ ਸੱਟਾ ਵਾ। ਸਮਾ ਸੱਟਾ ਜੀ ਓਏ, ਹਾਂ ਇਹ ਵੀ ਹੈ ਵਾ ਇੱਧਰ ਵਾਲੀ ਸਾਈਡ ਤੇ। ਇਹ ਨਾ ਇੱਕ ਬੰਦਾ ਸੀ, ਉਹਦਾ ਨਾਮ ਸੀ ਸਮਾ ਹਾਂ ਹੈ। ਉਹਦਾ ਭਾਈ ਕੋਈ ਕਟਾ ਖੋਲ ਕੇ ਲੈ ਗਿਆ। ਉਹ ਸਮਾਂ ਕਟਾ ਨਹੀਂ, ਸਮਾਂ ਸੱਟਾ। ਹਾਂਜੀ ਉਹੀ, ਉਹ ਜਰਾ ਮਾਰਾ ਸੀ ਕਟਾ ਉਹਨੂੰ, ਤੁਸੀਂ ਸਮਾ ਉਹ ਸੱਟਾ ਵੇਖੋ ਤੇ ਸੱਟਾ ਹੀ ਲੱਗਦਾ। ਹਾਂਜੀ। ਅੱਛਾ ਗੱਜੂ ਮੱਤਾ ਕਿਦਾਂ ਪਿਆ? ਗੱਜੂ ਮੱਤਾ ਗੱਜੂ ਮੱਤਾ ਹਾਂ ਲਾਹੌਰ ਦੇ ਕਰੀਬ ਇੱਕ ਸ਼ਹਿਰ ਹੈਗਾ ਵਾ ਗੱਜੂ ਮੱਤਾ। ਲਾਹੌਰ ਦਾ ਇਲਾਕਾ ਵਾ ਇੱਕ, ਲਾਹੌਰ ਚ ਹੀ ਹੈ। ਗੱਜੂ ਮੱਤਾ ਤੇ ਉਹਦੇ ਨਾਲ ਅੱਗੇ ਅੱਛਾ ਪੈਂਸਰਾ। ਪੈਂਸਰਾ ਵੇਖ, ਉੱਥੇ ਨਾ ਇੱਕ ਬੜੀ ਵੱਡੀ ਪੈਲਸਨਾਂ ਵਾਲੀ ਫੈਕਟਰੀ ਹੈ। ਆਹੋ ਹਾਂ, ਬੜੀ ਪਪੂਲਰ ਗਈ ਉਹ ਹੈ। ਪੈਨਸਲਾ ਨਹੀਂ। ਉਹ ਯਾਰ ਉਹ ਕਹਿੰਦੇ ਆ ਕਿਤੇ ਨਾਂ ਥੋੜੇ ਚੇਂਜ ਹੋ ਜਾਂਦੇ, ਅਸਲ ਚ ਪੈਨਸਲਾਂ ਹੀ ਸੀ। ਮੈਂ ਹਲੇ ਵੇਖਿਆ ਨਹੀਂ ਉਹ, ਮੈਂ ਤੈਨੂੰ ਦੱਸ ਦਿੰਦਾ ਸਮੁੰਦਰੀ ਵਾਲੀ ਸਾਈਡ ਤੇ ਪੈਂਦਾ ਹੀ। ਹਾਂ ਹਾਂ ਸਹੀ ਗਿਆ। ਅੱਛਾ ਠੋਕਰ ਨਿਆਜ਼ ਬੇਗ ਕਿਉਂ ਨਾ ਪਿਆ? ਠੋਕਰ ਓਏ ਹੋਏ ਹੋਏ ਹੋਏ। ਉਹ ਬਹੁਤ ਬੁਰੀ ਗੱਲ ਨਹੀਂ ਉਹ ਐ ਜਦੋਂ ਉਹ ਇਹ ਕਰਦਾ ਨਾ ਉਦੋਂ ਪਿੱਛੇ ਸੋਚ ਵੀ ਗਿਆ। ਠੋਕਰ ਨਿਆਜ਼ ਬੇਗ ਹਨਾ, ਇੱਕ ਬੰਦਾ ਸੀ ਨਿਆਜ਼ ਬੇਗ। ਨਿਆਜ਼ ਬੋ ਪੌਦਾ ਹੁੰਦਾ ਇੱਕ। ਅੱਛਾ ਨਿਆਜ਼ ਬੋ ਨਹੀਂ, ਉਹਦਾ ਨਾਮ ਸੀ ਨਿਆਜ਼ ਬੋ ਪੌਦਾ ਉੱਥੇ ਲੱਗਾ ਸੀ, ਇੱਕ ਬੰਦਾ ਲੰਘਿਆ ਉਹਦੀ ਉਹਦੇ ਨਾਲ ਵੱਜੀ ਠੋਕਰ। ਹਾਂਜੀ ਉੱਥੋਂ ਪਿਆ ਠੋਕਰ ਨਿਆਜ਼ ਗੋ। ਹਾਂ ਠੋਕਰ ਨਿਆਜ਼ ਗੋ। ਯਾਰ ਬੇਗ ਸਾਹਿਬ ਜਾ ਰਹੇ ਸੀ, ਅੱਗੇ ਨਿਆਜ਼ ਮੰਡੀ ਦੀ ਸੀ, ਉਹ ਦਵਾ ਦਵਾ ਉਧਰ ਨੂੰ ਦੌੜੇ, ਠੋਕਰ ਲੱਗੀ, ਉੱਥੇ ਹੀ ਪੈ ਗਿਆ ਠੋਕਰ ਨਿਆਜ਼ ਬੇਗ। ਹਾਂ ਇਹ ਤੇ ਤੂੰ ਬੇਗ ਆਪਣਾ ਪਾਇਆ ਨਹੀਂ ਨਹੀਂ ਸਹੀ ਹੈ ਨਾ। ਯਾਰ ਅੰਮੀਪੁਰ ਬੰਗਲਾ। ਯਾਰ ਇਹ ਨਾ ਇੱਧਰ ਇੱਕ ਬੰਗਲਾ ਵਾ। ਹਾਂ ਉਹਦਾ ਭਰਾ, 2 ਭਰਾ ਸੀ। ਉਹ ਭਾਈ ਇੱਕ ਘਰ ਆਇਆ ਗੱਡੀ ਲੈ ਕੇ ਕਾਰ। ਉਹ ਕਹਿੰਦਾ ਕਿੱਧਰ ਗਏ ਥੇ? ਕਹਿੰਦਾ ਅੰਮੀ ਕੋ ਬੰਗਲੇ में छोड़। ਆਹੋ ਸਕੇ ਭਰਾ, ਉਹ ਕਹਿੰਦਾ ਅੰਮੀ ਕੋ ਬੰਗਲੇ ਛੋੜ ਆਇਆ ਹੂੰ। ਅੰਮੀਪੁਰ। ਅੰਮੀਪੁਰ ਬੰਗਲਾ। ਨਹੀਂ ਨਹੀਂ ਉਹ ਕਿਤੇ ਗਿਆ ਵਾ, ਬੰਗਲੇ ਗਿਆ ਤਾਂ ਉੱਥੇ ਜਾ ਕੇ ਨਾ ਅੰਮੀ ਉਹਨਾਂ ਦੀ ਡੈਥ ਹੋ ਗਈ। ਵਾਪਸ ਆਇਆ, ਉਹਨੇ ਕਿਹਾ ਕਿਦਾਂ ਡੈਥ ਹੈ? ਉਹਨੂੰ ਕਿਹਾ ਅੰਮੀ ਉੱਥੇ ਪੁਰ। ਉਹਨੇ ਕਿਹਾ ਕਿੱਥੇ? ਕਹਿੰਦਾ ਬੰਗਲਾ। ਅੰਮੀਪੁਰ ਬੰਗਲਾ। ਯਾਰ ਬੜੀ ਗੱਲ ਹਾਂ ਰਜਾਣਾ ਕਿਦਾਂ? ਰਜਾਨਾ ਉੱਥੇ ਇੱਕ ਬੰਦਾ ਚਲਾ ਗਿਆ ਸੀ ਹੈ। ਉਹ ਭਾਈ ਬੰਦੇ ਸੀ ਮਾਰੇ, ਉਹਨਾਂ ਨੇ ਭਾਈ ਕਿਤੇ ਉਹਨਾਂ ਨੇ ਕਿਹਾ ਲੰਗਰ ਅੱਛਾ ਸੀ। ਉਹ ਬੰਦਾ ਭਾਈ ਕਿੰਨਾ ਹੀ ਖਾਈ ਗਿਆ, ਉਹਨਾਂ ਦਾ ਪਿੱਛੋਂ ਲੰਗਰ ਮੁੱਕ ਗਿਆ। ਉਹ ਕਹਿੰਦਾ ਬੈਠਾ, ਕਹਿੰਦਾ ਮੈਨੂੰ ਤੁਸੀਂ ਹੁਣ ਰਜਾਣਾ ਵਾ। ਮੈਨੂੰ ਹੁਣ ਤੁਸੀਂ ਰਜਾਣਾ। ਹਾਂ ਉੱਥੋਂ ਪਿਆ ਸੀ ਰਜਾਨਾ। ਕਮਾਲੀਆ ਆਏ ਹਾਏ ਹਾਏ, ਇਹ ਵੀ ਅੱਛਾ ਸ਼ਹਿਰ ਹੈ। ਕਾਲਾ ਸ਼ਾਹ ਕਾਕੂ। ਬਾਲਾ ਸ਼ਾਹ ਕਾਕੂ ਇੱਕ ਬੰਦਾ ਸੀਗਾ ਹੈ। ਕਾਲਾ ਸ਼ਾਹ ਕਾਲਾ ਮੇਰਾ ਕਾਲਾ ਏ ਦਿਲਦਾਰ ਤੇ ਕਾਕੂ। ਕਾਕੂ ਉਹਦਾ ਭਤੀਜਾ ਹੋਇਆ ਸੀ, ਉਹ ਕਹਿੰਦੇ ਸੀ ਕਾਕੂ। ਹਾਂ ਸਹੀ ਤੇ ਕਲਰਕਾਰ। ਇਹ ਨਾ ਇੱਥੋਂ ਗਈ ਸੀ ਆ ਜਿਹੜੀ ਤਾਜੀ ਸਕੂਲੋਂ ਜਾਂਦੇ ਆ ਬੱਚੇ। ਹਾਂ ਟੂਬਰ ਗਿਆ ਸੀ। ਹਾਂਜੀ ਉੱਥੇ ਭਾਈ ਗਏ, ਉੱਥੇ ਨਾ ਕਿਸੇ ਨੇ ਰੰਗ ਡੋਲਤਾ ਪੂਰੀ ਬੱਸ ਤੇ। ਹਾਂ ਕਲਰ ਕਿਹੜਾ ਭਾਈ ਉਹਨਾਂ ਨੇ ਉਹ ਕਲਰ ਪਾ ਨਹੀਂ ਹਾਲੇ ਗਏ ਨਹੀਂ ਸੀ, ਘਰੋਂ ਬੱਸ ਤੁਰਨ ਲੱਗੀ ਸੀ ਤੁਰਨ ਲੱਗੀ। ਤੇ ਉੱਥੇ ਉਹਨਾਂ ਨੇ ਰੰਗ ਪਾਤਾ ਤੇ ਉਹਨੇ ਕਿਹਾ ਜਾਣਾ ਨਹੀਂ। ਉਹਨੇ ਕਿਹਾ ਜਾਈਏ ਕਿਦਾਂ? ਕਲਰ ਘਰ ਹੀ ਕਲਰ ਪੈ ਗਏ। ਹਾਂ ਉੱਥੋਂ ਹੀ ਗੱਲ ਸ਼ੁਰੂ ਕਰਿਆ ਕਰ, ਅੱਗੋਂ ਮੈਂ ਸਿੱਧੀ ਕਰ ਰਿਹਾ। ਉਹ ਕਲਰ ਦੀ ਮੈਨੂੰ ਯਾਦ ਸੀ ਉਹ। ਅੱਛਾ ਚੀਚੋ ਕੀ ਮਲੀਆਂ ਕਿਉਂ ਪਿਆ ਨਾ? चीचों की मलियों पे सिमरू में पी का नाम। चीचों की मलिया पे सिमरू में पी का। ਕਿਹੜਾ ਚੀਚੂ ਕੀ ਮਲੀਆਂ, ਇਹ ਵੀ ਬੜਾ ਟੋਰਿਸ਼ ਹੈ। ਇਹ ਨਾ ਇੱਕ ਬੱਚਾ ਗੇਮ ਖੇਲਣ ਦਿਆ ਸੀਗਾ ਕਿਹੜੀ? ਚੀਚੂ ਮੀਚੂ। ਹਾਂ ਭਾਈ ਉਹ ਇੱਕ ਹੋਰ ਮੁੰਡਾ ਆਇਆ, ਉਹਨੇ ਗੇਮਾਂ ਵੇਖੀਆਂ ਸਾਰੀਆਂ ਹੀ ਫੁੱਲ। ਉਹ ਭਾਈ ਇਕੱਲਾ ਹੀ ਚੀਚੂ ਮੀਚੂ ਖੇਲੀ ਜਾਵੇ ਹੈ। ਉਹ ਆਣ ਕੇ ਕਹਿੰਦਾ ਯਾਰ ਮੈਂ ਵੀ ਖੇਲਣੀ। ਕਹਿੰਦਾ ਇਹ ਮੈਂ ਚੀਚੂ ਮੱਲਿਆ। ਕਹਿੰਦਾ ਇਹ ਚੀਚੂ ਮੈਂ ਮੱਲੀ ਆ ਗੇਮ। ਨਹੀਂ ਨਹੀਂ ਚੱਲ ਮੈਂ ਸਿੱਧੀ ਕਰਾ ਦਿੰਦਾ। ਚੀਚੂ ਮੀਚੂ ਗੇਮ ਖੇਡ ਰਿਹਾ ਸੀ ਹਾਂਜੀ ਤੇ
4 ਸੀਟਾਂ ਉਹਨੇ ਮੱਲੀਆਂ ਸੀ। ਹਾਂ ਹਾਂ ਤੇ ਉਹ ਇੱਕ ਬੰਦੇ ਨੇ ਕਿਹਾ ਯਾਰ ਤੂੰ ਉੱਥੇ ਬਹਿ ਜਾ, ਉਹਨੇ ਕਿਹਾ ਉਹ ਚੀਚੂ ਨੇ ਮੱਲੀਆਂ। ਅੱਛਾ ਤੇ ਕੰਮ ਹੋ ਗਈ ਕੰਮ ਕੀ ਇਹ ਨਾ ਇੱਕ ਪੁੱਟੀ ਸੀ। ਅੱਛਾ ਬੁੱਢੀ ਸੀ ਹਾਂ ਹੋਲੀ ਦਾ ਹਾਂ ਹਾਂ ਘਰਾਂ 'ਚ ਕੰਮ ਕਰਦੀ। ਮਾਸੀ ਕੰਮ ਵਾਲੀ। ਹਾਂ ਦੱਸ ਕੋਠੀ ਦੇ ਵਿੱਚ ਕਿਤੇ ਕੰਮ ਕਰਦੀ ਸੀ। ਹਾਂ ਤੇ ਉਹ ਭਾਈ ਉੱਥੇ ਕੋਈ ਸ਼ੈ ਗਵਾਚ ਗਈ ਮਾਲਕ ਦੀ। ਉਹ ਕਹਿੰਦੇ ਕੰਮ ਉਹ ਕੀ ਉਹਦਾ ਨਾਂ ਸੀ, ਉਹਨਾਂ ਨੇ ਪਤਾ ਕੰਮ, ਹਾਂਜੀ ਉਹਦਾ ਨਾਂ ਸੀ ਕੰਮ। ਕੰਮ ਉਹਨੇ ਆਵਾਜ਼ ਦਿੱਤੀ, ਉਹਨੇ ਕਿਹਾ ਕੰਮ, ਉਹਨੇ ਅੱਗੋਂ ਕਿਹਾ ਕੀ। ਅੱਛਾ ਤੁਸੀਂ ਇੱਕ ਚੀਜ਼ ਤੇ ਕਦੀ ਗੌਰ ਕੀਤਾ, ਤੁਹਾਡੇ ਚ ਜਿੰਨੇ ਨਾਮ ਆਉਣਗੇ ਨਾ ਸਾਰੇ ਪੰਜਾਬ ਦੇ ਆਉਣਗੇ। ਸਿੰਧ ਦਿਲ ਕਰੇ ਇਦਾਂ ਹੀ ਨਾ, ਇੰਨਾ ਹੀ ਨਾਂ ਹੋਣ, ਬੇਸ਼ੱਕ ਛੋਟਾ ਸਿੰਧ ਜਾਂ ਸੂਬਾ, ਉੱਥੇ ਵੀ ਇਦਾਂ ਹੀ ਨਾਂ ਨੇ, ਹਾਂਜੀ ਲੇਕਿਨ ਉਹ ਨਾਂ ਤੁਹਾਨੂੰ ਕਦੀ ਯਾਦ ਨਹੀਂ ਹੋਣਗੇ। ਤੁਹਾਨੂੰ 99% ਪੰਜਾਬ ਦੇ ਨਾਂ ਯਾਦ ਹੋਣਗੇ। ਉਹ ਬਿਲਕੁਲ ਸਹੀ ਗੱਲ। ਸਿੰਧ ਚ ਦੱਸਣਾ ਨਾ, ਸਿੰਧ ਚ ਸਿੰਧੀ ਜ਼ੁਬਾਨ ਤੈਨੂੰ ਮਾੜੀ ਮੋਟੀ ਤੈਨੂੰ ਪਤਾ, ਉਹਦੇ ਚ ਕਿੱਦਾਂ ਦੇ ਇਲਾਕਿਆਂ ਦੇ ਨਾਂ ਹੋਣਗੇ ਉੱਥੇ। ਉੱਥੇ ਜਿਵੇਂ ਲਾ ਲਓ ਮੌਂਜੋ ਤੁਹਾਡੇ ਕੇਸ ਲੋ ਦਾਦੜੋ ਪਿਗੜੋ। ਠੀਕ ਆ ਭਾਰੀ ਦਾਦੜੋਪੁਰਾ, ਦਾਦੜੋ ਪੁਰਾ ਤੇ ਵੱਡਾ ਸਾਈਂਬਾਦ। ਉਹ ਫੇਰੋ ਗਿਆਰਵੋ ਫੇਰੋ, ਮੌਂਜੋ ਦੜੋ ਦੀ ਜੁਗੀ। ਮੌਂਜੋ ਦੀ ਝੁੱਗੀ। ਫਿਰ ਉੱਥੇ ਹੈਗੇ ਵਾ ਜਲੰਤਰਾਬਾਦ। ਚਲੰਤਰਾਬਾਦ ਨਹੀਂ, ਉਹਨਾਂ ਦੀ ਦੱਸ ਰਹੇ ਠੱਠਾ ਚੱਕ ਬਤਾਲੀ। ਸਾਜੀ ਉਧਰ ਹੈ ਸ਼ਦਾਦਪੁਰ। ਠੱਟਾ ਹਿੱਲ। ਆਹੋ ਠੱਠਾ ਹਿੱਲ। ਚੱਕ ਠੱਠਾ। ਅੱਛਾ ਉੱਥੇ ਇੱਕ ਇਲਾਕਾ ਸਾਬਨ ਦਸਤੀ ਹੈ ਸਾਬਨ ਦਸਤੀ ਇਲਾਕਾ ਵਾ ਸਾਜੀ। ਅੱਛਾ ਜੀ। ਤੁਸੀਂ ਸਰਚ ਕਰ ਲਓ। ਬੜੀ ਗੱਲ। ਹਾਂਜੀ ਇਹ ਇਨਫੋਰਮੇਸ਼ਨ ਹੀ ਹੈ, ਸ਼ਹਿਰ ਤੇ ਕੋਈ ਨਹੀਂ। ਨਹੀਂ ਸਾਬਨ ਦਸਤੀ ਇਲਾਕਾ ਵਾ, ਬਦੀਨ ਠੱਠਾ। ਮੈਂ ਗਿਆਨ ਸਿੰਧ ਬੜਾ, ਮੀਰ ਭਾਗੋ ਚੜ੍ਹਨੀ, ਫਿਰ ਮੀਰਪੁਰ ਖਾਸ। ਇਹ ਬੜਾ ਇਹ ਬੈਲਟ ਮੀਰਪੁਰ ਖਾਸ ਕਿੱਥੇ ਸਿੰਧ ਚ? ਹੈ ਸਿੰਧ ਚ। ਇੱਕ ਇੱਧਰ ਵਾ ਸਿੰਧ ਕੱਲਾ ਮੀਰਪੁਰ ਹੈ, ਇੱਕ ਮੀਰਪੁਰ ਹਾਂਜੀ ਖਾਸ। ਮੀਰਪੁਰ ਖਾਸ ਹੈ। ਉਹ ਸਿੰਧ ਚ ਆ? ਇੱਧਰ ਵੀ ਹੈਗਾ, ਕਸ਼ਮੀਰ ਚ ਵੀ ਤੇ ਇੱਧਰ ਸਿੰਧ ਚ ਵੀ। ਉਹ ਜਿਹੜਾ ਮੀਰਪੁਰ ਖਾਸ ਹੈ ਨਾ, ਉਹ ਹੁਣ ਹੀ ਖਾਸ ਹੋਇਆ, ਪਹਿਲੇ ਨਹੀਂ ਸੀ ਏਡਾ ਖਾਸ। ਪਹਿਲੇ ਮੀਰਪੁਰ ਆਮ ਸੀ। ਹਾਂਜੀ ਉਹਨਾਂ ਨੇ ਕਿਹਾ ਇਹਨੂੰ ਖਾਸ ਕਰੋ। ਯਾਰ ਉਹ ਵੀ ਤਾਂ ਹੈ ਨਾ, ਸੱਖਰ ਰੋੜੀ ਅਮਰੋਹੀ। ਅਮਰੋਹੀ। ਸੱਖਰ ਰੋੜੀ ਅਮਰੋਹੀ। ਸੱਖਰ ਰੋੜੀ ਕਿਉਂ ਨਾ ਪਿਆ? ਇਹ ਉਦੋਂ ਮੈਂ ਦੱਸਿਆ ਰੋੜੀ ਰੋੜੀ ਹਾਂ ਰੋੜੀ ਕੀ ਨਾਮ ਉਹ ਹੈ? ਬੱਚੇ ਨੂੰ ਉਹਨਾਂ ਨੇ ਭੇਜਿਆ ਸੀ ਸ਼ੱਕਰ ਲੈਣ। ਉਹ ਭਾਈ ਕਿਤੇ ਆਂਦੇ ਆਂਦਿਆਂ ਨਾ ਉਹਦੇ ਕੋਲ ਰੁੜ ਗਈ। ਉਹ ਵਿਚਾਰਾ ਰੋਣ ਲੱਗ ਪਿਆ। ਸ਼ੱਕਰ ਰੋੜੀ। ਹਾਂਜੀ ਉਹਨੇ ਕਿਹਾ ਮੈਂ ਸ਼ੱਕਰ ਰੋੜ ਗਈ। ਅੱਛਾ ਇੱਕ ਹੋਰ ਹੈਗਾ ਉਹ ਸ਼ੱਕਰਪਾਰੀਆਂ। ਸ਼ੱਕਰਪੜੀਆਂ। ਸ਼ੱਕਰਪੜੀਆਂ। ਸ਼ੱਕਰਪੜੀਆਂ ਇਸਲਾਮਾਬਾਦ ਦਾ ਹੈ। ਸ਼ੱਕਰਪੜੀਆਂ। ਸ਼ੱਕਰ ਪਰੀਆਂ ਹਾਂਜੀ ਪੜੀਆਂ ਪਰੀਆਂ। ਹਾਂ ਇਹ ਨਾ ਇੱਕ ਜਗ੍ਹਾ ਤੇ ਨਾ ਪਰੀਆਂ ਉਤਰਦੀਆਂ। ਉਤਰ ਕੇ ਪਾਈ ਇੱਕ ਬੱਚੇ ਕੋ ਉਹਨਾਂ ਨੇ ਸ਼ੱਕਰ ਖੋਲੀ। ਹਾਂ ਉਹ ਕਹਿੰਦੇ ਸ਼ੱਕਰ ਪਰੀਆਂ ਇੱਥੇ ਪੰਜਾਂ ਉਹ ਬੱਚੇ ਨੇ। ਅੱਛਾ ਬਹੁਤ ਸਾਰੇ ਨਾਮ ਜਿਹੜੇ ਨੇ ਪੁਰਾਣੇ ਲੋਕਾਂ ਤੋਂ, ਯਾਨੀ ਟੋਬਾ ਟੇਕ ਸਿੰਘ ਆ ਇੱਕ, ਟੋਬਾ ਨਾਂ ਦਾ ਇੱਕ ਬੰਦਾ ਸੀ, ਉਹ ਸਿੱਖ ਸੀ ਤੇ ਉਹ ਪਟੜੀ ਦੇ ਕਲਾਮੇ ਦੀ ਹਿਸਟਰੀ ਪੜ੍ਹੀ ਤੇ ਉਹ ਬੈਠਾ ਲੋਕਾਂ ਨੂੰ ਪਾਣੀ ਵੰਡਦਾ ਹੁੰਦਾ ਸੀ। ਉਹਦੇ ਨਾਂ ਤੋਂ ਉਹ ਫੌਤ ਹੋ ਗਿਆ ਤੇ ਟੋਬਾ ਟੇਕ ਸਿੰਘ। ਜਿਵੇਂ ਕਿਸੇ ਨੇ ਕਿਹਾ ਨਾ, ਕਿਸੇ ਨੂੰ ਕਿਹਾ ਬੰਦੇ ਨੇ, ਉਹਨੇ ਕਿਹਾ ਯਾਰ ਇਹ ਜੋ, ਉਹਨੇ पूछा किसी ने कि यार ये जो मछलियाँ होती हैं ये पढ़ी लिखी होती हैं? उन्हें कहा हाँ पढ़ी लिखी होती। कैसे? उन्हें कहा वो किदा? उन्हें कहा इसके पास जितनी पढ़ी है मेरे पास लिखी ਸਾਜੀ ਇੰਡੀਆ ਦੇ ਵੀ ਸ਼ਹਿਰ ਜਿਹੜੇ ਪੰਜਾਬ ਦੇ ਨੇ ਤੇ ਜਿਵੇਂ ਅਸੀਂ हाँ ਲੁਧਿਆਣਾ, ਜਲੰਧਰ, ਅੰਮ੍ਰਿਤਸਰ। ਹੈ ਅੰਮ੍ਰਿਤਸਰ, ਲੁਧਿਆਣਾ। ਆਹੋ इधर इंडिया पंजाब दे ना ਹਾਂਜੀ ਇੰਡੀਆ ਪੰਜਾਬ ਦੇ। ਆਹੋ ਇੰਡੀਆ ਦੇ ਪੰਜਾਬ ਦੇ ਕਹਿ ਰਹੇ ਹੋ। निके निके ना होने ने। ਜਿਵੇਂ ਸ਼ਕਰਗੜ੍ਹ ਵਾ ਤੇ ਉਧਰ ਚੰਡੀਗੜ੍ਹ ਵਾ। ਠੀਕ ਹੈ ਇੱਥੇ नहीं पाने इधर भी हैगा लाहौर उत्थे भी हैगा। ਹਾਂਜੀ ਲਾਹੌਰ ਉੱਥੇ ਵੀ हाँ जी लाहौर उत्थे भी इलाका हैगा। ਨੂਰਪੁਰ ਵੀ ਉੱਥੇ ਹੈ। ਨੂਰਪੁਰ ਧਰਮਪੁਰਾ ਵੀ ਉੱਥੇ ਹੋਣਾ, ਭਗਵਾਨਪੁਰਾ ਵੀ ਹੋਣਾ ਉੱਥੇ। ਹਾਂ ਪਠਾਨਕੋਟ ਵੀ ਉੱਥੇ। ਹਾਂ ਤੇ ਫਿਰ ਬਸ ਤੇਰੇ ਨਾਮ ਦਾ ਵੀ ਇੱਕ ਸ਼ਹਿਰ ਹੈ। ਇਹ ਇੱਕੋ ਹੀ ਗੇਮ ਆ। ਫੋਰਟ ਅਬਾਸ। ਓ ਬੁੱਝ ਲਿਆ। ਅਬਾਸਪੁਰ ਵੀ ਹੈ ਇੱਕ, ਬਾਸ ਉਹ ਕਿਹੜਾ ਜੀ? ਉੱਥੇ ਇੱਕ ਮੁੰਡਾ ਸੀ ਅਬਾਸ ਨਾਂ ਦਾ, ਬੜਾ ਜੁਗਤ ਬਾਸ ਤੇ ਬੜਾ ਇਹ ਉਹ। ਹਾਂਜੀ ਉਹ ਕਿਤੇ ਪੁਰ ਹੋ ਗਿਆ ਕਿਉਂ ਕਿਸੇ ਨੇ ਕਿਹਾ ਯਾਰ ਉਹ ਬਾਸ ਨੂੰ ਬੁਲਾ ਕੇ ਲਿਆ। ਉਹਨੇ ਕਿਹਾ ਉਹ ਕਿੱਥੇ ਬੁਲਾਉਣਾ ਹੁਣ, ਅਬਾਸ
ਪੁਰ ਹਾਂ ਅਬਾਸ ਤੋਂ ਪੁਰ ਇਹ ਫਿਰ ਉਸ ਤੋਂ ਬਾਅਦ ਉਹਦਾ ਯਾਰ ਸੀ ਇੱਕ ਅੰਗਰੇਜ਼ ਉਸੇ ਬਾਸ ਦਾ, ਉਹਦੇ ਮੁੰਡਾ ਹੋਇਆ, ਉਹਨੇ ਵੀ ਉਹਦਾ ਨਾਮ ਬਾਸ ਰੱਖਿਆ ਤੇ ਉਹ ਫਿਰ ਫੌਤ ਹੋ ਗਿਆ। ਉਹਨੇ ਕਿਹਾ ਉਹ ਬਾਸ ਕਿੱਥੇ, ਉਹਨੇ ਕਿਹਾ ਫੋਰਟ ਫੋਰਟ ਫਿਰ ਉਹਦਾ ਨਾਮ ਫੋਰਟ ਬਾਸ ਪਾ। ਇਹਦੇ ਨਾਮ ਤੇ ਵੀ ਹੈ ਹੀ ਆ ਉਹ ਜਿਹੜੀ ਫਰੀਦਾਬਾਦ। ਹਾਂ ਹਾਂ ਤੇ ਇਹਦੇ ਨਾਮ ਤੋਂ ਵੀ ਤਾਜੀ ਹੈ ਕੀ? ਉਹ ਗੁੱਜਰ ਬਸਤੀ। ਹਾਂ ਗੁਜਰ ਬਸਤੀ ਵੀ ਹੈ। ਇਹਦੇ ਨਾਮ ਤੋਂ ਵੀ ਤੇ ਫਿਰ ਹੈ ਹੀ ਆ ਕੀ? ਚਿੱਬਾ ਰੋਡ। ਲੈ, ਨਾਮ ਤੋਂ ਸਜਾਦਾ ਪਿੰਡ ਵੀ ਹੈ। ਨਹੀਂ, ਸਲਮਾਨ ਭਾਈ ਦੇ ਨਾਮ ਤੋਂ ਹੈ ਉਹ ਇਸਲਾਮਾਬਾਦ। ਹਾਂ ਬਿਲਕੁਲ ਸਹੀ ਗੱਲ। ਆਹੋ ਸਲਮਾਨਾਬਾਦ। ਇਹਨਾਂ ਫਰਕ ਨਹੀਂ ਹੈਗਾ ਬਸ। ਕੋਈ ਗੱਲ ਨਹੀਂ ਯਾਰ, ਇੰਨਾ ਕੁ ਤਾਂ ਮਾਰ ਜਾਂਦੇ ਆ। ਐਸ ਤੋਂ ਹੀ ਆ ਉਹ ਵੀ। ਆਹੋ ਉਹ ਵੀ ਐਸ ਤੋਂ ਹੀ। ਹਾਂ ਇਸਲਾਮਾਬਾਦ ਵੀ ਐਸ ਤੋਂ, ਸਲਮਾਨ ਵੀ ਐਸ। ਯਾਰ ਵਾਹ ਸਲਾਮਾਬਾਦ ਵੀ ਐਸ ਤੋਂ ਹੀ ਆ। ਸਲਾਮਾਬਾਦ ਐਸ ਤੋਂ ਹੀ ਆ। ਹਾਂਜੀ ਇਸਲਾਮ ਸਹੀ ਕਹਿ ਰਿਹਾ ਹੋ। ਸਹੀ ਬਾਤ ਹੈ। ਜੋ ਕਹਿ ਰਿਹਾ ਉਹ ਸਹੀ ਕਹਿ ਰਿਹਾ। ਸਹੀ ਕਹਿ ਰਹੇ ਆ। ਸਲਾਮਾਬਾਦ ਐਸ ਤੋਂ ਹੀ ਹੁੰਦਾ। ਕੋਈ ਤਰੀਖੀ ਸਵਾਲ ਪੁੱਛੇ ਕੀ ਯਾਰ ਪੁੱਛਣੇ ਆ। ਮੰਚਨਾਬਾਦ ਕੀ ਹੈ? ਮੰਛਨਾਬਾਦ। ਹਾਂ ਗੁੰਛਨ ਇਸ ਤਰ੍ਹਾਂ ਵੀ ਹੈ ਇੱਕ। ਮੰਛਨਾਬਾਦ। ਅੱਛਾ ਇਹ ਤੇ ਹੋ ਗਏ ਸ਼ਹਿਰ। ਹੁਣ ਇੱਕ ਲਾਈਕ ਜਿੱਥੇ ਅਸੀਂ ਰਜ਼ਾਬਾਦ ਰਹਿੰਦੇ ਸਾਂ ਜਾਂ ਜਿੱਥੇ ਤੁਸੀਂ ਰਹਿੰਦੇ ਹੋ, ਆਲੇ ਦੁਆਲੇ ਵਾਲੇ ਕਿੰਨੇ ਨਾਂ ਨੇ? ਹਾਂਜੀ ਲਾਈਕ ਰਜ਼ਾਬਾਦ, ਮੁਹੰਮਦਪੁਰਾ, ਕਮਾਲਾਬਾਦ, ਮਰਜੀਪੁਰਾ, ਫਲਾਣਾ, ਢਿੰਗੜਾ, ਉਸ ਤੋਂ ਬਾਅਦ ਤਾਰਕ ਰੋਡ, ਗੁਲਸਤਾਨ ਰੋਡ, ਹਾਂਜੀ ਹਾਂਜੀ ਹਨਾ ਗੁਲਸ਼ਨ ਕਲੋਨੀ, ਕਿੰਨੇ ਨੇ ਉਹਦੇ ਏਰੀਏ ਦੇ 2-3-4 ਕਿਲੋਮੀਟਰ ਚ ਹੀ। ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਗੁਰੂ ਨਾਨਕਪੁਰਾ ਉਹ ਉੱਧਰ ਆ ਜਾਂਦਾ। ਗੁਰੂ ਨਾਨਕਪੁਰੇ ਦੇ ਨਾਲ ਫਿਰ ਲੱਗ ਜਾਂਦਾ ਪਰੇ ਬੱਕਰ ਮੰਡੀ ਇਹ ਉਹ। ਆਪਣੇ ਨਾਮ ਵੀ ਜੀਬ ਜਿਹੇ ਹੀ ਆ। ਇੱਕ ਝਰਨਪੁਰਾ ਵੀ ਉਸਤਾਦ ਜੀ। ਝਰਨਪੁਰਾ ਵੀ ਆ। ਹਰ ਝਰਨਪੁਰਾ। ਝਰਨਾ ਝਰਨ ਨਹੀਂ, ਹਰ ਝਰਨਪੁਰਾ। ਇੱਕ ਇਹ ਇੰਡੀਆ ਟਾਈਮ ਦੇ ਡਿਗਲਸਪੁਰਾ। ਹਾਂਜੀ ਡਿਗਲਸ। ਇੱਕ ਵੱਲਾਰਾ ਰੋਡ ਵਾ, ਵੱਲਾਰਾ। ਠੀਕ ਉਹ ਇੱਧਰ ਹੈਗਾ ਵਾ। ਅਨਾਰਕਲੀ ਡਿਸਕੋ ਚੱਲੀ ਇਹਦਾ ਨਾਂ ਕਿੱਦਾਂ ਪਿਆ ਹੋਊਗਾ? ਜਿੱਥੇ ਅਨਾਰਕਲੀ ਦਾ ਜਦੋਂ ਜ਼ੇਨ ਚ ਹੁੰਦਾ ਨਾ ਉਦੋਂ ਕੋਈ ਬਾਜ਼ਾਰ ਤੇ ਔਰਤਾਂ ਤੇ ਕੋਈ ਮਸਨੂਆਤ ਇਹ ਹੁੰਦਾ ਵਾ ਇਹਦਾ ਹਿਸਾਬ। ਹਾਂਜੀ ਉਹ ਅਨਾਰਕਲੀ ਖੂਬਸੂਰਤੀ ਤੋਂ ਲਿਆ ਗਿਆ ਨਾ, ਫਿਰ ਕਿ ਖੂਬਸੂਰਤੀ ਅਨਾਰਕਲੀ ਦੀ। ਤੇ ਉਹ ਜਦੋਂ ਵਿੱਚ ਵੇਖੋਗੇ ਅਨਾਰਕਲੀ ਦੇ ਤੇ ਲਿਬਾਸ ਹੋਣਗੇ। ਤੇ ਅਨਾਰ ਤੇ ਉੱਥੇ ਹੁੰਦੇ ਨਹੀਂ। ਅਨਾਰ ਬੇਸਿਕਲੀ ਉਸਤਾਦ ਜੀ ਅੱਗ ਦਾ ਅਨਾਰ, ਅਨਾਰਕੀ, ਅਨਾਰ ਉਹ। ਅੱਛਾ ਨਾਰਕਲੀ ਨਹੀਂ, ਅਨਾਰਕਲੀ ਹੈ ਸਾਰੇ ਕਹਿੰਦੇ। ਤੇ ਅੱਗ ਦੀ ਏਲ ਅਲਫ ਲਾ ਕੇ ਅਨਾਰ ਨਹੀਂ ਅਲਫ ਲਾਓ ਤੇ ਨਾਰ ਬਣਦਾ ਨਾ। ਅਨਾਰ ਤੇ ਨਾਰ ਚ ਫਰਕ ਆ। ਲੈ ਐਵੇਂ ਹੀ। ਤੂੰ ਵੀ ਹੁਣ ਉਹਦੇ ਨਾਲ ਬੈਠਾ ਉਦਾਂ ਤੇ ਪੂਰਾ ਕਰਾਈ ਜਾ ਰਿਹਾ। ਉਹਦਾ ਤੇ ਅਸੀਂ ਮੰਨ ਲੈਣਾ, ਤੇਰਾ ਨਹੀਂ ਮੰਨਣਾ। ਤੂੰ ਸਿਆਣਾ ਬਹਿਣਾ ਬੰਦਾ। ਨਾਰ ਤੇ ਫਰਕ ਆ। ਉਹ ਕਹਿੰਦਾ ਬੇਟਾ ਉਹਨੂੰ ਤੇ ਪਤਾ ਵਾ, ਕਹਿੰਦਾ ਤੂੰ ਤੇ ਸਮਝਦਾ ਨਾ। ਸ਼ੇਰਾ ਕੋਟ। ਹਾਂ ਆ ਵੀ ਉਹ ਬੰਦਾ ਕੀ ਦਲੇਰ ਸੀ ਉਹ ਹੋਇਆ ਹੋਏ। ਓਏ ਨਹੀਂ, ਉਹ ਤੇ ਸ਼ੇਰ ਤੋਂ ਨਾਮ ਪਿਆ ਵਾ। ਉਹ ਨਹੀਂ ਸ਼ੇਰ ਤੋਂ ਬੰਦੇ ਹੀ ਸ਼ੇਰਾ ਸ਼ੇਰਾ ਸੀ ਨਾ, ਉਹ ਰੰਗ ਦਾ ਕੰਮ ਕਰਦਾ ਸੀਗਾ। ਉਹ ਕਹਿੰਦਾ ਰੋਟੀ ਖਾ ਲੈ, ਕਹਿੰਦਾ ਬਸ ਸ਼ੇਰਾ ਕੋਟ ਕਰਕੇ ਖਾ ਲੈ। ਆ ਸ਼ੇਰਾ ਕੋਟ ਕਰ ਲਵੇ ਫਿਰ ਕਰਦੇ। ਧੁੱਪ ਸੜੀ। ਓਏ ਇੱਕ ਬੰਦਾ ਸੀ ਧੁੱਪ। ਉਸਤਾਦ ਜੀ ਬੁੱਢੀ ਸੀ ਧੁੱਪ। ਹਾਂਜੀ ਕੀ ਆ? ਔਰਤ ਨੇ ਨਾ ਸ਼ੈਲਟ ਧੋ ਕੇ ਬੱਚੇ ਦੀ ਤੇ ਉਹ ਸੁੱਕਣੇ ਪਾਈ ਹੈ। ਉਹ ਕਿਤੇ ਧੁੱਪ ਨਿਕਲੀ ਸੀ, ਉਹ ਭਾਈ ਸੜ ਕੇ ਉਹਦਾ ਰੰਗ ਚੇਂਜ ਹੋ ਗਿਆ ਹੈ। ਉਹ ਆਣ ਕੇ ਉਹਨੇ ਕਿਹਾ ਕਿ ਕਹਿੰਦੇ ਧੁੱਪ ਸੜੀ, ਧੁੱਪ ਨਾ ਸੜੀ। ਇਹ ਸ਼ਰਟ ਦੀ ਵਜ੍ਹਾ ਤੋਂ ਨਾ ਓਏ। ਯਾਰ ਭਾਈ ਫੇਰੂ ਫੇ ਕਿਸ ਤਰ੍ਹਾਂ ਵੇ ਭਾਈ ਫੇਰੂ? ਭਾਈ ਫੇਰੂ ਇੱਕ ਭਾਈ ਸੀ। ਅੱਛਾ ਬੰਗਲਾ ਗੁਗੇਰਾ। ਬੰਗਲਾ ਗੁਗੀਰਾ। ਹਾਂ ਫੇਰ ਇਹ ਇੱਕ ਬੰਦੇ ਨੇ ਨਾ ਬੰਗਲੇ ਦੇ ਵਿੱਚ ਉਹ ਘੇਰੇ ਵਾਲਾ ਡਾਂਸ ਕੀਤਾ। ਜਿਹੜਾ ਘੁੰਮਦੇ ਨਹੀਂ ਖੁੱਲਾ ਜਿਹਾ ਲਿਬਾਸ ਪਾ ਕੇ। ਹਾਂ ਓ ਯਾਰ ਇਹ ਕਿੱਦਾਂ ਪਛਾਣ ਲਿਆ? ਉਹਦੇ ਬੰਗਲਾ ਘੇਰਾ ਉਹ ਯਾਰ ਤਾਰੀਖ ਤੋਂ ਇੰਨੀ ਤੂੰ ਕਿੱਥੇ ਪੜਦਾ ਰਿਹਾ? ਉਹਦੀ ਵਜ੍ਹਾ ਹਾਲਾਂਕਿ ਵੇਲਾ ਡਾਂਸਰ ਸੀ, ਉਹਦੀ ਵਜ੍ਹਾ ਤੋਂ ਉਹਨਾਂ ਨੇ ਸ਼ਹਿਰ ਦਾ ਨਾਮ ਰੱਖ। ਅੱਛਾ ਮਾਈ ਦੀ ਝੁੱਗੀ। ਆਮਾ ਜੀ ਝੁੱਗੀ ਸਾਜੀ ਥੀ। ਉਹਨੇ ਐਡਰੈਸ ਨਹੀਂ ਪੁੱਛਿਆ। ਹਾਂਜੀ, ਹਾਂਜੀ। ਇਹਦਾ ਮਤਲਬ ਪੁੱਛਿਆ ਕਿੱਦਾਂ? ਮਾਈ ਸੀਗੀ ਇੱਕ। ਉਹ ਭਾਈ ਉਧਰੋਂ ਕਿਤੇ ਨਾ ਜਦੋਂ ਹੋਇਆ ਪਾਕਿਸਤਾਨ ਇੰਡੀਆ ਤੇ ਇਹ ਬੋਲਿਆ ਦਾ, ਉਦੋਂ ਭਾਈ ਉਹਨੇ ਇੱਥੇ ਆਣ ਕੇ ਝੁੱਗੀ ਪਾ ਲਈ ਸੀ। ਉੱਥੋਂ ਕਹਿੰਦੇ ਮਾਈ ਦੀ ਝੁੱਗੀ। ਇਹ ਸਹੀ ਕਹਿਣ ਡਿਆ। ਇਹ ਤਾਂ ਸਹੀ ਹੈ। ਬੋਲੇ ਦੀ ਝੁੱਗੀ, ਮਾਈ ਦੀ ਝੁੱਗੀ। ਤੂੰ ਆਪਣੇ ਵਾਲਾ ਦੱਸਣਾ ਦੂਜੇ ਵੀ ਮੈਂ ਸਹੀ ਕਹੇ, ਤੇਰਾ ਗਲਤ ਗਿਆ ਮੈਂ। ਆਹ ਸਹੀ ਗੱਲ। ਦੱਸੋ ਤਾਜੀ ਲੈ। ਨਲਕਾ ਖਵਾੜਾ। ਨਲਕਾ ਕੁਹਾੜਾ। ਇਹਦਾ ਇੱਕ ਬੰਦਾ ਸੀ, ਉਹਦਾ ਨਾਮ ਸੀ ਨਲਕਾ। ਨਹੀਂ ਤਾਜੀ ਉਹ ਦੁਸ਼ਮਣੀ ਚੱਲਣ ਦਈ ਸੀ। ਪਾਣੀ ਪੀ ਲਗਾ ਨਲਕੇ ਤੋਂ, ਉਹ ਭਾਈ ਪਿੱਛੋਂ ਦੁਸ਼ਮਣ ਨੇ ਆਣ ਕੇ ਕੁਹਾੜਾ ਮਾਰਦਾ। ਹਾਂ ਪਾਣੀ ਨਹੀਂ ਪੀਂਦੇ, ਉਹ ਕਹਿੰਦੇ ਨਲਕਾ ਕੁਹਾੜਾ ਹੈ। ਕੀ ਹੋਇਆ? ਕਹਿੰਦਾ ਨਲਕਾ ਕੁਹਾੜਾ ਹੋ ਗਿਆ। ਉੱਥੇ ਭਾਈ ਨਲਕਾ ਕੁਹਾੜਾ।
ਬੰਦਾ ਭਾਈ ਉਹ ਨਲਕਾ ਘੋੜਾ ਨਹੀਂ ਉਹ ਨਲਕਾ ਕੁਹਾੜਾ ਕਿੱਦਾਂ ਗਿਆ ਭਾਈ? ਉਹ ਜਿਹੜਾ ਬੰਦਾ ਨੇ ਜਿਹਨੂੰ ਨੇ ਪੁੱਛਿਆ ਨਾ ਉਹ ਵੀ ਮਰਨ ਲੱਗਾ ਸੀ ਜਿਹਦੇ ਕੁਹਾੜਾ ਵੱਜਾ, ਮਰਦੇ ਮਰਦੇ ਉਹਨੇ ਜਿਵੇਂ ਮਰਦੇ ਬਾਅਦ ਨਹੀਂ ਅੱਧੇ ਕ ਲਫ਼ਜ਼ ਕਹਿੰਦੇ, ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੈਨੂੰ, ਕੀ ਹੋਇਆ? ਉਹਨੇ ਕਿਹਾ ਨਲਕਾ ਕੁਹਾੜਾ। ਇੰਜ ਕਰ, ਮੈਂ ਤੇਰੇ ਨਾਲ ਆ, ਟੈਨਸ਼ਨ ਨਾ ਲੈ। ਆਪਣਾ ਕੀ ਕਹਿੰਦੇ ਬੋੜੇਆਲ ਬੋੜੇਆਲ ਬੋਰਿਆਂ ਦੀ ਫੈਕਟਰੀ ਆ। ਆਲ ਉਹ ਆ ਜਿਹੜੀ ਨਹੀਂ ਆ ਬਰਾਦਰੀ ਆਲ ਕੇ ਕਿਹੜੀ, ਗਿਰੇਵਾਲ। ਹਾਂ ਉਹ ਪੂਰੀ ਉਹ ਬਰਾਦਰੀ ਦੀ ਆ ਉਹ ਫੈਕਟਰੀ, ਬੜੀ ਮਸ਼ਹੂਰ ਆ। ਉਹ ਕਹਿੰਦੇ ਬੋੜੇਆਲ। ਯਾਰ ਤੂੰ CSS ਕਰ ਲੈ ਜਿੰਨਾ ਹਾਂ ਯਾਰ ਨੌਲੇਜ ਤੇਰਾ ਬਹੁਤ। ਬਾਵਾ ਚੱਕ ਬਾਵਾ ਚੱਕ ਇਹ ਬੰਦਾ ਸੀ ਇੱਕ ਪਹਿਲਵਾਨ, ਉਹਦਾ ਨਾਂ ਸੀ ਬਾਵਾ। ਹਾਂ ਉਹਨੂੰ ਨਾ ਭਾਈ ਕੁੱਤੇ ਨੇ ਚੱਕ ਫੜ ਲਿਆ। ਅੱਛਾ ਮੈਂ ਸੋਚ ਰਿਹਾ ਸੀ ਕਿ ਚੱਕ ਚੁੱਕਣ ਨੂੰ ਕਹੇਗਾ ਬਾਵਾ ਚੁੱਕ। ਨਹੀਂ ਬਾਵਾ ਚੱਕ। ਉਹ ਬੰਦਾ ਸੀ, ਨਾਮ ਉਹਦਾ ਕੋਈ ਹੋਰ ਸੀ। ਉਹਦਾ ਉਹ ਆ ਜਿਹੜਾ ਨਹੀਂ ਹੁੰਦਾ ਇੱਕ ਬੰਦੇ ਦਾ ਇੱਕ ਤਕੀਆ ਕਲਾਮ, ਬਾਵਾ ਉੱਥੇ ਇੰਜ ਹੋ ਗਿਆ, ਠੀਕ ਹੈ ਨਾ। ਉਹਨੂੰ ਕਿਸੇ ਨੇ ਵੰਡ ਲਿਆ ਚੱਕ। ਅੱਛਾ ਅੱਛਾ ਤੇ ਉਹਨੂੰ ਕਿਸੇ ਨੇ ਪੁੱਛਿਆ ਹੋਇਆ ਕੀ ਹੈ, ਉਹਨੇ ਕਿਹਾ ਬਾਵਾ ਚੱਕ। ਅੱਛਾ ਸਾਈਵਾਲ ਸਾਈਵਾਲ। ਯਾਰ ਸਾਈਵਾਲ ਦਾ ਮਤਲਬ ਇਹ ਆ ਕਿ ਇੱਕ ਬੰਦੇ ਕੋਲ ਸਾਈਕਲ ਸੀ, ਉਹਦਾ ਹਰ ਵਾਰੀ ਪੈਂਚਰ ਹੋ ਜਾਂਦਾ ਸੀ। ਤੇ ਇਹ ਉਹ ਇੱਕ ਬੰਦੇ ਕੋ ਗਿਆ, ਉਹਨੇ ਨਾ ਉਹਦੇ ਜਿਹੜਾ ਵਾਲ ਹੁੰਦਾ ਉਹਦੇ ਵਿੱਚ ਸਿਆਹੀ ਪਾਤੀ। ਉਸ ਤੋਂ ਬਾਅਦ ਉਹ ਪੈਂਚਰ ਨਹੀਂ ਹੋਇਆ। ਲੋਕਾਂ ਨੇ ਕਿਹਾ ਯਾਰ ਇਹ ਕਿੱਦਾਂ ਨਹੀਂ, ਉਹਨੇ ਕਿਹਾ ਸਿਆਹੀ ਵਾਲ। ਅੱਛਾ ਲਾਠੀਆਂ ਵਾਲਾ ਇਹ ਤਾਂ ਸਿੱਧਾ ਹੀ ਆ ਲਾਠੀਆਂ ਵਾਲਾ। ਆਹੋ ਲੋ ਜੀ ਨਾਜ਼ਰੀਨ, ਬਸ ਖਤਮ ਹੋ ਗਿਆ ਪ੍ਰੋਗਰਾਮ। ਤੇ ਆਪਣਾ ਖਿਆਲ ਰੱਖਿਓ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਰੱਬ ਰਾਖਾ।